ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਸਨਮੁਖ ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨੂੰ ਲੈ ਕੇ ਆਏ ਆ ਉਹ ਹੈ ਡੱਬਵਾਲੀ ਤੋਂ। ਡੱਬਵਾਲੀ ਜਿਹੜੀ ਕਿ ਓਪਨ ਜੀਪਸ ਦੇ ਲਈ ਮਸ਼ਹੂਰ ਹੈ, ਜਿਹਨੂੰ ਪੰਜਾਬੀ ਦੇ ਵਿੱਚ ਲੰਡੀਆਂ ਜੀਪਾਂ ਵੀ ਕਹਿ ਦਿੰਦੇ ਆ, ਤੇ ਨਾਲ ਦੀ ਨਾਲ ਇਹਨਾਂ ਸ਼ਖਸ ਦੇ ਕਰਕੇ ਵੀ ਡੱਬਵਾਲੀ ਬਹੁਤ ਮਸ਼ਹੂਰ ਹੋਇਆ। ਇਹਨਾਂ ਨੇ ਡੱਬਵਾਲੀ ਨੂੰ ਦੇਸ਼ ਤੇ ਵਿਦੇਸ਼ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਨੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਪੰਜਾਬੀਅਤ ਵਸਾ ਦਿੱਤੀ। ਮੇਰੀ ਮੁਰਾਦ ਆ ਭਿੰਦਰ ਡੱਬਵਾਲੀ ਹੋਣਾ ਤੋਂ। ਸਤਿ ਸ੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਦਲਜੀਤ ਭਾਜੀ। ਇੰਡੋਸ ਟੀਵੀ ਆਸਟ੍ਰੇਲੀਆ ਅਤੇ ਪ੍ਰੋਗਰਾਮ ਸਨਮੁਖ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਭਿੰਦਰ ਡੱਬਵਾਲੀ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋਏ ਹੋ ਆਸਟ੍ਰੇਲੀਆ ਦੇ ਵਿੱਚ। ਪਹਿਲਾਂ ਸਭ ਤੋਂ ਪਹਿਲਾਂ ਇਹ ਤਜਰਬਾ ਦੱਸੋ, ਕਿਉਂਕਿ ਜਦੋਂ ਸਾਨੂੰ ਇੱਕ ਹੁੰਦਾ ਵੀ ਹੈ ਜਦੋਂ ਕੋਈ ਵੀ ਦੇਸ਼ ਤੋਂ ਆਪਣੇ ਆਉਂਦਾ ਹੈ, ਇੱਥੇ ਦਾ ਕਿੱਦਾਂ ਦਾ ਤਜਰਬਾ ਰਿਹਾ ਤੇ ਉਧਰੋਂ ਕੀ ਸੁਨੇਹਾ ਲੈ ਕੇ ਆਏ ਹੋ? ਮੇਰਾ ਇੱਥੋਂ ਦਾ ਤਜਰਬਾ ਬਹੁਤ ਵਧੀਆ ਰਿਹਾ, ਮੈਨੂੰ ਬਹੁਤ ਪਿਆਰ ਮਿਲਿਆ ਜੀ। ਇੰਡੋਜ ਸਾਹਿਤ ਅਕੈਡਮੀ ਵੱਲੋਂ ਮੈਨੂੰ ਬਹੁਤ ਪਿਆਰ ਮਿਲਿਆ। ਮੇਰਾ ਮਾਣ ਸਨਮਾਨ 2 ਜੁਲਾਈ ਨੂੰ ਰੱਖਿਆ ਜੀ ਤੇ ਮੈਂ ਉਹਨਾਂ ਸਾਰੇ ਸਾਹਿਤ ਸਭਾ ਦੇ ਜਿਹੜੇ ਮੈਂਬਰ ਨੇ, ਜਰਨੈਲ ਬਾਸੀ ਭਾਜੀ, ਬੋਪਾ ਰਾਏ ਸਾਹਿਬ, ਸੰਧੂ ਸਰਜੀਤ ਸੰਧੂ, ਪਾਲ ਰੌਂਕੇ ਤੇ ਸਰਬਜੀਤ ਸੋਹੀ, ਰੁਪਿੰਦਰ ਸੋਜ, ਨਿਰਮਲ ਦਿਓਲ ਸਾਹਿਬ ਸਾਡੇ ਇੱਥੇ ਆਏ ਹੋਏ ਨੇ, ਜਿਨ੍ਹਾਂ ਕਰਕੇ ਮੇਰਾ ਇਹਨਾਂ ਨਾਲ ਮੇਲ ਹੋਇਆ। ਉਹਨਾਂ ਤੋਂ ਪਤਾ ਲੱਗਿਆ, ਮੈਨੂੰ ਇੰਨਾ ਪਿਆਰ ਮਿਲਿਆ ਵੀ ਇਹ ਲੱਗਿਆ ਵੀ ਮੈਂ ਮੁੜ ਕੇ 7 ਸਮੁੰਦਰਾਂ ਤੋਂ ਪੰਜਾਬ 'ਚ ਹੀ ਆ ਗਿਆ। ਜੀ, ਕੀ ਬਾਤ ਆ। ਤੇ ਇਹ ਤਾਂ ਬਿਲਕੁਲ ਉਹੋ ਜਿਹਾ ਮਾਹੌਲ ਤੁਹਾਨੂੰ ਦਿੱਤਾ, ਖਾਸ ਤੌਰ ਦੇ ਉੱਤੇ ਰੌਂਕੇ ਘਰ ਦੇ ਵਿੱਚ ਜਿਹੋ ਜਿਹੇ ਫੰਕਸ਼ਨ ਕੀਤੇ ਜਾਂਦੇ ਆ ਉਹ ਤਾਂ ਤੁਹਾਨੂੰ ਅਹਿਸਾਸ ਨਹੀਂ ਕਰਵਾਉਂਦੇ। ਤੇ ਕਦੀ ਵੇਲੇ ਇਦਾਂ ਵੀ ਮਹਿਸੂਸ ਹੁੰਦਾ ਆ ਕਿ ਸ਼ਾਇਦ ਜਿਹੜੀ ਪੰਜਾਬੀਅਤ ਅਸੀਂ ਮੁਰਾਦ ਰੱਖਦੇ ਆ ਪੰਜਾਬੀਅਤ ਦੀ, ਉਹੋ ਜਿਹਾ ਜਿਹੜਾ ਵਿਰਸਾ ਸਾਡਾ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜ਼ਿਆਦਾ ਵੱਧਦਾ ਜਾ ਰਿਹਾ ਆ, ਸਾਡੇ ਵੱਲ ਜਿਹੜਾ ਆ ਪੱਛਮੀਕਰਨ ਜ਼ਿਆਦਾ ਹੁੰਦਾ ਜਾ ਰਿਹਾ। ਨਹੀਂ ਦਲਜੀਤ ਭਾਜੀ, ਇਹ ਨਹੀਂ ਗੱਲ ਹੈ ਵੀ ਉੱਥੋਂ ਪੱਛਮੀਕਰਨ ਜ਼ਿਆਦਾ ਹੋ ਗਿਆ ਜੀ। ਸਾਡੇ ਪੰਜਾਬ ਦੇ ਵਿੱਚ ਵੀ ਜਿੱਦਾਂ ਸਾਹਿਤ ਸਭਾਵਾਂ ਹੁੰਦੀਆਂ ਨੇ, ਉਹ ਸਾਹਿਤਕਾਰਾਂ ਦੀਆਂ ਨੇ। ਜਿਹੜੇ ਮੇਲੇ ਲੱਗਦੇ ਨੇ, ਮਜ਼ਾਰਾਂ ਤੇ ਮੇਲੇ, ਦੁਆਬੇ 'ਚ ਮੇਲੇ ਬਹੁਤ ਲੱਗਦੇ ਨੇ, ਬਾਰਡਰ ਬੈਲਟ ਤੇ ਮੇਲੇ ਬਹੁਤ ਲੱਗਦੇ ਨੇ, ਬਹੁਤ ਵੱਡੇ ਵੱਡੇ ਮੇਲੇ ਲੱਗਦੇ ਨੇ, ਤੇ ਉਹ ਲੋਕਾਂ ਨੇ ਪੰਜਾਬ ਦਾ ਸੱਭਿਆਚਾਰ ਸਾਂਭ ਕੇ ਰੱਖਿਆ ਹੋਇਆ ਜੀ। ਖਾਸ ਕਰਕੇ ਜਿਹੜੇ NRI ਵੱਲੋਂ ਲਵਾਏ ਜਾਂਦੇ ਨੇ ਮੇਲੇ, ਮਤਲਬ ਵਧੀਆ ਜੋ ਸਮੇਂ ਦਾ ਹਿੱਟ ਕਲਾਕਾਰ ਹੁੰਦਾ, ਹਰ ਮੇਲੇ ਵਾਲੇ ਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਉਹ ਬੁਲਾਇਆ ਜਾਵੇ ਸਾਥੀ। ਇਸ ਕਰਕੇ ਉਹਨਾਂ ਲੋਕਾਂ ਨੇ ਵੀ ਬੜਾ ਪੰਜਾਬੀ ਨੂੰ, ਪੰਜਾਬੀਅਤ ਨੂੰ ਸਾਂਭ ਕੇ ਰੱਖਿਆ। ਤੇ ਪਰ ਜਿਹੜੇ ਉਪਰਾਲੇ ਪ੍ਰਦੇਸ਼ ਦੀ ਧਰਤੀ ਤੇ ਹੈ, ਆਸਟ੍ਰੇਲੀਆ ਹੈ, ਕੈਨੇਡਾ ਹੈ, ਅਮਰੀਕਾ ਹੈ, ਨਿਊਜ਼ੀਲੈਂਡ ਹੈ, ਹਾਂਜੀ, ਇੰਗਲੈਂਡ ਹੈ, ਤੇ ਮੈਂ ਕਹਿੰਦਾ ਵੀ ਉਹ ਪੰਜਾਬੀ ਥੋੜੇ ਜਿਹੇ ਜ਼ਿਆਦਾ ਹਿੰਮਤੀ ਹੈ ਵੀ ਜਿਹੜੀ ਬਗਾਨੀ ਧਰਤੀ ਤੇ ਆ ਕੇ ਇੰਨਾ ਕੰਮ ਕਰਕੇ ਫਿਰ ਵੀ ਆਪਦੀ ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖ ਰਹੇ ਆ ਜੀ। ਇਹ ਤੁਹਾਡੀ ਗੱਲ ਬਿਲਕੁਲ ਸਹੀ ਆ। ਤੇ ਨਾਲ ਦੇ ਨਾਲ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਵਰਗੇ ਲੋਕ ਨੇ ਜਿਹੜੇ ਕਿ 80ਵੇਂ ਦਹਾਕੇ ਦੇ ਵਿੱਚ ਜੰਮੇ ਨੇ, ਤੁਹਾਡੇ ਵਰਗੇ ਗੀਤਕਾਰ, ਉਹਨਾਂ ਨੇ ਵੀ 3 ਪਾਰੀਆਂ ਮੈਨੂੰ ਲੱਗਦਾ ਤੁਸੀਂ ਦੇਖ ਲਈਆਂ। ਤੁਸੀਂ ਉਹ ਗੀਤਕਾਰ ਹੋ ਜਿਨ੍ਹਾਂ ਨੇ ਮੁਹੰਮਦ ਸਦੀਕ ਨੂੰ ਵੀ ਗੀਤ ਦਿੱਤੇ, ਫਿਰ ਉਸ ਵੇਲੇ ਦੇ ਕੁਲਦੀਪ ਪਾਰਸ ਉਹਨਾਂ ਨੇ ਗੀਤ, ਜੋ ਵੀ ਉਸ ਵੇਲੇ ਗਾਇਕ ਸੀਗੇ ਸਾਰੇ ਤੁਹਾਨੂੰ ਗਾਉਂਦੇ ਰਹੇ। ਫਿਰ ਬਹੁਤ ਜ਼ਿਆਦਾ ਮਕਬੂਲੀਅਤ 90 ਦੇ ਦਹਾਕੇ ਦੇ ਵਿੱਚ ਧਰਮਪ੍ਰੀਤ, ਹਰਦੇਵ, ਮਾਹੀ ਨੰਗਲ, ਉਸ ਵੇਲੇ ਦੇ ਜਿੰਨੇ ਵੀ ਗਾਇਕ ਸੀ ਉਹ ਵੀ ਤੁਸੀਂ ਦਿੱਤੇ। ਤੇ ਹੁਣ ਤੀਜੀ ਪਾਰੀ ਦੇ ਵਿੱਚ ਜਦੋਂ ਕਿ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਪੰਜਾਬੀ ਗੀਤਕਾਰੀ ਦੇ ਵਿੱਚ 3 ਪੜਾਅ, ਤਿੰਨੇ ਪੜਾਅ ਤੁਸੀਂ ਨੇ ਦੇਖੇ ਨੇ। ਕਿਹੋ ਜਿਹਾ ਅਨੁਭਵ ਲੱਗਦਾ ਉਸ ਵੇਲੇ ਦਾ 1982 ਦੇ ਸਫ਼ਰ ਤੋਂ ਲੈ ਕੇ 2022 ਤੱਕ ਕਿੰਨੀਆਂ ਕੁ ਚੇਂਜਸ ਹੋ ਗਈਆਂ ਤੇ ਭਿੰਦਰ ਡੱਬਵਾਲੀ ਦੇ ਵਿੱਚ ਕਿੰਨਾ ਕੁ ਪਰਿਵਰਤਨ ਹੋਇਆ? ਦੇਖੋ ਜੀ, ਜਿਹੜੀ ਪਹਿਲੀ ਪਾਰੀ ਸੀ ਜੀ, ਉਹ ਉਦੋਂ ਅਸੀਂ ਕਾਪੀਆਂ ਦੇ ਗੀਤ ਲਿਖਦੇ, ਲੁਧਿਆਣੇ ਜਾਂਦੇ, ਉਹ ਗੀਤ ਰਿਕਾਰਡ ਕਰਾਉਣ ਵਾਸਤੇ ਉੱਥੋਂ ਸਾਨੂੰ ਕੁਝ ਸਿੱਖਣ ਨੂੰ ਮਿਲਿਆ ਜੀ। ਵੀ ਜਿੱਦਾਂ ਜਨਾਬ ਮੁਹੰਮਦ ਸਦੀਕ ਸਾਹਿਬ, ਮਾਨਕ ਸਾਹਿਬ, ਦਦਾਰ ਸੰਧੂ ਸਾਹਿਬ, ਕਰਤਾਰ ਰਮਲਾ ਜੀ, ਜਗਮੋਹਨ ਕੌਰ, ਨਰਿੰਦਰ ਬੀਬਾ ਜੀ ਨੂੰ ਵੀ ਮੈਂ ਮਿਲਿਆ ਇੱਕ ਵਾਰ ਜੀ। ਉੱਥੋਂ ਸਾਡੇ ਗੀਤ ਵੀ ਰਿਕਾਰਡ ਹੋਏ, ਸਾਨੂੰ ਗੀਤਾਂ ਦਾ ਵਜਨ, ਬਹਿਰ, ਸਟਾਈਲ ਪਤਾ ਲੱਗਿਆ ਵੀ ਕਿਹੜੇ ਕਲਾਕਾਰ ਨੂੰ ਕਿਹੋ ਜਿਹੇ ਗੀਤ ਪਸੰਦ ਆ, ਉਹ ਕਿਹੋ ਜਿਹੇ ਗੀਤ ਕਰਨੇ ਚਾਹੁੰਦਾ ਜੀ। ਕਿਉਂਕਿ ਮੇਰਾ ਜਨਾਬ ਜਸਵੰਤ ਸੰਧੀਲਾ ਸਾਹਿਬ ਹੋਣਾ ਨਾਲ, ਬਾਈ ਹਾਕਮ ਬਖਤੜੀ ਨਾਲ ਬਹੁਤ ਪਿਆਰ ਰਿਹਾ, ਬਹੁਤ ਸਤਿਕਾਰ ਹੈ। ਮੇਰੀ ਲਾਈਫ ਦੇ ਵਿੱਚ ਗੀਤਕਾਰੀ ਦੇ ਵਿੱਚ ਜੋ ਮੈਂ ਬਣਿਆ, ਉੱਭਰਿਆ, ਉਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜੀ। ਕੁਲਦੀਪ ਪਾਰਸ ਸਾਡੇ ਵਿੱਚ ਨਹੀਂ, ਕੁਲਦੀਪ ਪਾਰਸ ਦੀਆਂ ਮੈਂ 2-3 ਰਿਕਾਰਡ ਕੈਸਟਾਂ ਵੀ ਰਿਕਾਰਡ ਕੀਤੀਆਂ, ਉਹਨਾਂ ਨੇ ਮੇਰੇ ਗੀਤ ਵੀ ਗਾਏ ਜੀ, ਬਹੁਤ ਵਧੀਆ ਗੀਤ ਗਾਏ। ਮੇਰਾ
ਉਹ ਜਿਹੜਾ ਸਫ਼ਰ ਰਿਹਾ ਉਹ ਬਹੁਤ ਖੂਬਸੂਰਤ, ਸੂਝਵਾਨ, ਸਿਆਣਿਆਂ, ਵਧੀਆ ਗਵਈਆਂ ਨਾਲ ਰਿਹਾ, ਜਿਹਦੇ ਕਰਕੇ ਮੈਨੂੰ ਵਧੀਆ ਚੇਟਕ, ਵਧੀਆ ਕੰਮ ਕਰਨ ਦੀ ਆਦਤ ਪੈ ਗਈ। ਉਹ ਪਾਰੀ ਜਿਹੜੀ ਸਾਡੀ ਬਹੁਤ ਮਤਲਬ ਤੁਸੀਂ 85-82 ਤੋਂ ਲਾ ਕੇ ਸ਼ੁਰੂ ਹੋ ਗਈ ਸੀ। ਚੱਲਦੇ ਰਹੇ ਅਸੀਂ। ਫਿਰ ਪਾਇਲ ਮਿਊਜ਼ਿਕ ਕੰਪਨੀ 'ਚ ਮੈਂ ਕੰਮ ਕੀਤਾ। ਉਹਨਾਂ ਨਾਲ ਮੈਂ ਕੁਲਦੀਪ ਪਾਰਸ ਦੀਆਂ 2 ਕੈਸਟਾਂ ਰਿਕਾਰਡ ਕੀਤੀਆਂ, ਖੂਨ ਸ਼ਹੀਦਾਂ ਦਾ, ਮੈਂ ਦੱਸਦੀ ਕੁੜੀਆਂ ਨੂੰ, ਅੜਬ ਪ੍ਰਾਹੁਣਾ ਮੇਰਾ, ਤਰਲੋਕ ਚਹਿਲ ਦੀ ਟੇਪ ਰਿਕਾਰਡ ਕੀਤੀ, ਤੇ ਜਿਨ੍ਹਾਂ ਦੇ ਵਿੱਚ ਬਹੁਤ ਵਧੀਆ ਗੁਰਬਖਸ਼ ਸਿੰਘ ਅਲਵੇਲੇ ਦੇ ਗੀਤ ਬਹੁਤ ਆਏ। ਢਾਡੀ ਟੇਪਾਂ ਆਈਆਂ, ਨਛੱਤਰ ਛੱਤੇ ਦੀਆਂ ਟੇਪਾਂ ਆਈਆਂ। ਪਾਇਲ ਮਿਊਜ਼ਿਕ ਕੰਪਨੀ ਬਹੁਤ ਸਿਰਮੌਰ ਕੰਪਨੀ ਸੀ। ਫਿਰ ਉੱਥੇ ਬਠਿੰਡੇ ਦੀ ਸਾਡੀ ਪ੍ਰਿਆ ਕੰਪਨੀ ਸ਼ੁਰੂ ਹੋਈ, ਬਹੁਤ ਵਧੀਆ। ਤੇ ਅਸੀਂ 90 ਦੇ ਵਿੱਚ ਗੋਇਲ ਮਿਊਜ਼ਿਕ ਕੰਪਨੀ, ਜਿਹੜੀ ਸੁਰਿੰਦਰ ਗੋਇਲ ਸਾਹਿਬ ਨਾਲ ਮੇਰਾ ਸੰਪਰਕ ਹੋਇਆ, ਅਸੀਂ ਸ਼ੁਰੂ ਕੀਤੀ। ਅੱਛਾ, ਤੁਸੀਂ ਉਹਦੇ ਵਿੱਚ ਨਾਲ ਸੀ? ਹਾਂ, ਮੈਂ ਵਿੱਚ ਉਹ ਸ਼ੁਰੂ ਅਸੀਂ ਕੀਤੀ। ਉਹਦਾ ਲੋਗੋ ਬਣਿਆ, ਉਹ ਹੋਇਆ। ਉਹਦੇ ਵਿੱਚ ਅਸੀਂ ਪਹਿਲੀ ਟੇਪ ਰਿਕਾਰਡ ਕੀਤੀ ਛੱਡਣਾ ਸ਼ਹਿਰ ਲੁਧਿਆਣਾ, ਜਸਵੰਤ ਸੰਧੀਲਾ, ਕੁਲਦੀਪ ਕੌਰ ਤੇ ਜਨਾਬ ਚਰਨਜੀਤ ਅਹੂਜਾ ਸਾਹਿਬ ਦਾ ਮਿਊਜ਼ਿਕ ਸੀ। ਫਿਰ ਉਹ ਚੱਲ ਫਿਰ ਮੈਂ ਜਿਹੜਾ ਕਿ ਆਪ ਦੀਆਂ ਟੇਪਾਂ ਸ਼ੁਰੂ ਕਰਤੀਆਂ। ਫਿਰ ਮੈਂ ਪਰਮਿੰਦਰ ਸੰਧੂ ਜੀ ਨੂੰ ਰਿਕਾਰਡ ਕੀਤਾ, ਸੋਲੋ, ਰੰਗਪੁਰ ਰੰਗ ਲਾਉਣ ਵਾਲੀ ਹੈ, ਵਸ ਦੇ ਦੁਆਰੇ ਤੇ ਰਿਹਾ। ਉਹਨਾਂ ਦੀਆਂ ਮੈਂ 4 ਟੇਪਾਂ ਰਿਕਾਰਡ ਕੀਤੀਆਂ। ਉਸੇ ਦੌਰਾਨ ਹੀ ਮੈਂ ਬਾਈ ਹਾਕਮ ਬਖਤੜੀ, ਕੁਲਦੀਪ ਪਾਰਸ, ਦਿਲਸ਼ਾਦ ਅਖਤਰ, ਇਹਨਾਂ ਨੂੰ ਰਿਕਾਰਡ ਕੀਤਾ, ਮਾਨ ਸਾਹਿਬ ਨੂੰ ਰਿਕਾਰਡ ਕੀਤਾ। ਉਹ ਮੇਰਾ ਜਿਹੜਾ ਸਫ਼ਰ ਸੀ ਮੈਨੂੰ ਬਹੁਤ ਵਧੀਆ ਰਿਹਾ, ਜਿਸ 'ਚ ਮੈਂ ਬਹੁਤ ਕੁਝ ਸਿੱਖਿਆ ਵੀ। ਕਲਾਕਾਰਾਂ ਨੂੰ ਮਿਲਣਾ, ਸਟੂਡੀਓ ਜਾਣਾ, ਸਟੂਡੀਓ ਵਰਕ ਦਾ ਪਤਾ ਲੱਗਣਾ, ਕੰਮ ਕਰਨਾ। ਤੇ ਫਿਰ 90 'ਚ ਜਦੋਂ ਅਸੀਂ ਗੋਇਲ ਮਿਊਜ਼ਿਕ ਸ਼ੁਰੂ ਕੀਤੀ ਹੈ, ਉਹਦੇ ਸ਼ੁਰੂ 'ਚ ਅਸੀਂ ਪਹਿਲਾਂ ਸਾਰੇ ਕਲਾਕਾਰ ਰਿਕਾਰਡ ਕੀਤੇ। ਫਿਰ 95 ਤੋਂ ਅਸੀਂ ਆਪ ਦੀ ਟੀਮ ਤਿਆਰ ਕਰ ਲਈ, ਜਿਹਦੀ ਅਸੀਂ ਪਹਿਲੀ ਟੇਪ ਦਿੱਤੀ ਹਰਦੇਵ ਮਾਹੀ ਨੰਗਲ ਦੀ, ਕੁੜੀ ਗਰੀਬਾਂ ਦੀ, ਮੈਨੂੰ ਪਿਆਰ ਨਾਲ ਮੁੰਡਿਆ ਕਰਵੇ, ਤੂੰ ਪਾਸਾ ਵੱਟ ਜਾਏਗਾ ਵੇਖ ਕੇ, ਵੇਖ ਸਾਡਾ ਕੱਚੀਆਂ ਇੱਟਾਂ ਦਾ ਕਰਵੇ। ਉਹ ਸਾਡੀ ਟੇਪ ਸੁਪਰ ਹਿੱਟ ਹੋਈ। ਉਸ ਤੋਂ ਬਾਅਦ ਚੱਲ ਸੋ ਚੱਲ। ਤੇ ਤੁਸੀਂ ਗੱਲ ਕੀਤੀ ਕਿ ਜਿਹੜਾ 1995 ਤੋਂ ਬਾਅਦ ਦਾ ਦੌਰ ਸੀ, ਉਸ ਵੇਲੇ ਹੁੰਦਾ ਸੀ ਦਰਦ ਭਰੇ ਗੀਤ। ਇਹ ਬੜਾ ਇੱਕ ਬਦਲਾਅ ਇੱਕਦਮ ਹੀ ਆ ਗਿਆ, ਖਾਸ ਤੌਰ ਦੇ ਉੱਤੇ ਡਿਊਟ ਗੀਤ ਤੋਂ ਸੋਲੋ ਗੀਤ ਵੱਲ ਨੂੰ। ਇਹਦੇ ਵਿੱਚ ਕੋਈ ਲੱਗਦਾ ਵੀ ਉਸ ਵੇਲੇ ਬਹੁਤ ਜ਼ਿਆਦਾ ਪ੍ਰਭਾਵ ਨੌਜਵਾਨਾਂ ਦੇ ਉੱਤੇ ਪਿਆ ਤੁਹਾਡੇ ਗੀਤਾਂ ਦਾ? ਨਹੀਂ, ਅਸਲ ਜਿਹੜਾ 80 ਤੋਂ ਲੈ ਕੇ 90 ਦੇ 10-12 ਸਾਲ ਦਾ ਅੱਤਵਾਦ ਦਾ ਦੌਰ ਸੀ, ਉਦੋਂ ਕੋਈ ਆਰਟਿਸਟ ਨਹੀਂ ਸੀ ਲੱਗਦਾ, ਕੋਈ ਬਾਹਰ ਨਹੀਂ ਸੀ ਨਿਕਲਦਾ। ਜੇ ਕਿਤੇ ਕਦੇ ਕਿਸੇ ਟਾਵੇਂ ਵਿਆਹ 'ਚ ਮਾਨ ਸਾਹਿਬ ਦਾ ਅਖਾੜਾ ਲੱਗਦਾ ਹੁੰਦਾ ਸੀ, ਹੋਰ ਤਾਂ ਕਲਾਕਾਰ ਸਾਰੇ ਬੈਠ ਚੁੱਕੇ ਸੀ। ਹਰ ਬੰਦਾ ਮਾਯੂਸ ਸੀ, ਟੁੱਟਿਆ ਹੋਇਆ ਸੀ, ਦਰਦ ਸੀ, ਦੁੱਖ ਸੀ, ਸਹਿਮ ਸੀ ਪੰਜਾਬ 'ਚ। ਉਦੋਂ ਜਦੋਂ 90 ਤੋਂ ਬਾਅਦ ਸ਼ੁਰੂ ਹੋਇਆ ਮਾਹੌਲ, ਉਹ ਜਿਹੜਾ ਜਿੱਦਾਂ ਕੋਈ ਸਮੇਂ ਦੇ ਨਾਲ ਹੈ, ਅਸੀਂ ਗੀਤਕਾਰ ਸ਼ੁਰੂ ਹੋਏ। ਸਾਡਾ ਜੋ ਸਟਾਈਲ ਸੀ ਉਹ ਲੋਕਾਂ ਨੂੰ ਪਸੰਦ ਆ ਗਿਆ। ਪਸੰਦ ਆ ਗਿਆ ਤਾਂ ਚੱਲ ਸੋ ਚੱਲ। ਫਿਰ ਗੱਲ ਤਾਂ ਵੀ ਜੋ ਸਰੋਤੇ ਮੰਗਦੇ ਨੇ, ਜੋ ਪਸੰਦ ਕਰਦੇ ਨੇ, ਉਹੀ ਦੇਣਾ ਪੈਂਦਾ। ਖਾਸ ਤੌਰ ਦੇ ਉੱਤੇ ਦੋਸਤੋ, ਸਾਨੂੰ ਵੀ ਥੋੜਾ ਜਿਹਾ ਤੁਹਾਨੂੰ ਰਿਮਾਈਂਡ ਕਰਵਾ ਦੇਵਾਂ ਤੇ ਤੁਹਾਡੇ ਜਿਹਨ ਦੇ ਵਿੱਚ ਹੋਣੀ ਉਹ ਗੱਲ ਕਿ ਭਿੰਦਰ ਡੱਬ ਵਾਲੀ ਹੋਣੀ ਉਹ ਗੀਤਕਾਰ ਨੇ ਜਿਹੜੇ ਕਿ ਸ਼ਾਇਦ ਪਹਿਲੀ ਵਾਰ ਕੈਸਟਾਂ ਦੇ ਉੱਤੇ ਜਿਨ੍ਹਾਂ ਦੀ ਫੋਟੋ ਜਿਹੜੀ ਛਪੀ ਐਜ਼ ਏ ਗੀਤਕਾਰ। ਕਿਉਂਕਿ ਇਦੋਂ ਪਹਿਲਾਂ ਸੁਣੇ ਜ਼ਰੂਰ ਹੁੰਦੇ ਸੀ ਵੀ ਗੀਤਕਾਰ ਹੈਗੇ ਨਹੀਂ, ਇਹਨਾਂ ਦੇ ਗੀਤ ਲਿਖੇ ਹੋਏ ਨੇ, ਪਰ ਕਿਸੇ ਨੂੰ ਕਿਸੇ ਦੀ ਸ਼ਕਲ ਨਹੀਂ ਸੀ ਪਤਾ ਕਿ ਕਿਹੋ ਜਿਹੀ ਆ। ਤੇ ਭਿੰਦਰ ਡੱਬ ਵਾਲੀ ਇੰਨਾ ਮਕਬੂਲ, ਇੰਨਾ ਜ਼ਿਆਦਾ ਚਰਚਿਤ ਉਹਨਾਂ ਦਿਨਾਂ ਦੇ ਵਿੱਚ ਰਹੇ, ਤੇ ਇਹਦਾ ਸਿਹਰਾ ਤੁਸੀਂ ਕਿਹਨਾਂ ਦਿੰਦੇ ਹੋ ਵੀ ਐਡਾ ਜ਼ਿਆਦਾ ਗੀਤਕਾਰ ਨੂੰ ਪਿਆਰ ਮਿਲਣਾ? ਦੇਖੋ ਜੀ, ਇਹਦਾ ਸਿਹਰਾ ਬੇਸਿਕਲੀ ਤਾਂ ਸਰੋਤਿਆਂ ਦੇ ਸਿਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸਾਨੂੰ ਸੁਣਿਆ, ਪਸੰਦ ਕੀਤਾ। ਉਹਨਾਂ ਦੀ ਡਿਮਾਂਡ ਤੇ ਜੇ ਉਹ ਕੈਸਟਾਂ ਖਰੀਦਦੇ ਸੀ, ਕੰਪਨੀ ਦੀਆਂ ਕੈਸਟਾਂ ਵਿਕਦੀਆਂ ਸੀ, ਤੇ ਨਵੇਂ ਆਰਟਿਸਟਾਂ ਦਾ ਦੌਰ ਸੀ ਵੀ ਭਿੰਦਰ ਡੱਬ ਵਾਲੀ ਨਾਲ ਕੰਮ ਕਰੀਏ। ਕੰਪਨੀਆਂ ਨੂੰ ਹੁੰਦਾ ਸੀ ਵੀ ਭਿੰਦਰ ਡੱਬ ਵਾਲੀ ਤੋਂ ਮਾਸਟਰ ਰਿਕਾਰਡ ਕਰਵਾਈਏ। ਜਾਂ ਅਸੀਂ ਗੋਇਲ ਮਿਊਜ਼ਿਕ ਕੰਪਨੀ 'ਚ ਮੈਂ 10 ਸਾਲ ਕੰਮ ਕੀਤਾ, ਤੇ ਮੇਰੀ ਕੰਪਨੀ ਦੇ ਵਿੱਚ ਕੰਮ ਹੋਣ ਕਰਕੇ, ਸਾਡਾ ਪਿਆਰ ਸਤਿਕਾਰ ਹੋਣ ਕਰਕੇ ਮੇਰੀ ਇਹ ਜੀ ਪ੍ਰੈਜੈਂਟੇਸ਼ਨ ਫੋਟੋ ਲੱਗਦੀ ਸੀ। ਇਹ ਬਸ ਇਹ ਹੁੰਦਾ ਵੀ ਉਹ ਲੋਕਾਂ ਨੂੰ ਸਾਹਮਣੇ ਆ ਜਾਂਦਾ ਵੀ ਇਹ, ਜੇ ਇੱਕ ਪੰਜਾਬੀ 'ਚ ਸਦੀਕ ਸਾਹਿਬ ਕਹਿੰਦੇ ਹੁੰਦੇ, ਜੰਮਣ ਵਾਲੀ ਦਾ ਮੂੰਹ ਨਹੀਂ ਮਿੱਠਾ ਕਰਾਉਂਦੇ ਲੋਕ, ਹੈ ਨਾ ਜੀ। ਲੋਕਾਂ ਨੂੰ ਪਤਾ ਲੱਗਿਆ ਵੀ ਇਹ ਗੀਤ ਦੇ ਜਨਮਦਾਤਾ ਨੇ, ਇਹ ਮੁੰਡਾ ਛੋਟੀ ਉਮਰ ਦਾ ਹੈ ਜਾਂ ਵੱਡੀ ਉਮਰ ਦਾ ਹੈ। ਅਸੀਂ ਵੀ ਤੁਹਾਡੀ ਗੱਲ ਦਲਜੀਤ ਸਾਹਿਬ ਮਤਲਬ ਵਿੱਚ ਆ ਜਾਂਦੇ ਵੀ ਅਸੀਂ ਵੀ ਨਿੱਕੇ ਹੁੰਦੇ ਸੁਣਦੇ ਸੀ ਬਾਊ ਸਿੰਘ ਮਾਨ ਮਰਾੜਾ ਵਾਲੇ ਦਾ ਨਾਂ, ਦੇਵ ਤਰੀਕੇ ਵਾਲਿਆਂ ਦਾ ਨਾਂ, ਲਾਲ ਚੰਦ ਜਮਲਾ ਜੱਟ ਜੀ ਤੇ ਨੰਦ ਲਾਲ ਨੂਰਪੁਰੀ ਸਾਹਿਬ। ਉਦੋਂ ਉਹਨਾਂ ਦੀਆਂ ਸ਼ਕਲਾਂ ਨਹੀਂ ਸੀ ਆਪਾਂ ਨੂੰ ਯਾਦ, ਨਾ ਆਪਾਂ ਦੇਖੀਆਂ। ਤੇ ਉਹ ਮੀਡੀਆ ਆ ਗਿਆ, ਯੁੱਗ ਆ ਗਿਆ ਇੱਕ ਵੀ ਰੈਪਰਾਂ ਤੇ ਫੋਟੋਆਂ ਲੱਗਣ ਲੱਗ ਗਈਆਂ, ਗੀਤਕਾਰ ਅੱਗੇ ਆਉਣ ਲੱਗ ਗਏ। ਫਿਰ ਵੀਡੀਓ ਜਲੰਧਰ ਤੇ ਜਾਣਾ, ਫਿਰ ਵੀਡੀਓ ਬਣਨ ਲੱਗ ਗਏ, ਤੇ ਫਿਰ ਹੋਰ ਅੱਗੇ ਆਉਣ ਲੱਗੇ। ਜੀ ਬਿਲਕੁਲ। ਖਾਸ ਤੌਰ ਦੇ ਉੱਤੇ ਜਿਹੜਾ ਪ੍ਰੋਫੈਸ਼ਨ ਹੈ ਗੀਤਕਾਰੀ ਦਾ, ਇਹ ਇਕਨੋਮਿਕਲੀ ਆਪਾਂ ਆਰਥਿਕ ਤੌਰ ਦੇ ਉੱਤੇ ਕਹਿ ਦਈਏ ਕਿ ਏਡਾ ਕੋਈ ਵਧੀਆ ਨਹੀਂ ਮੰਨਿਆ ਜਾਂਦਾ।
ਖਾਸ ਤੌਰ ਦੇ ਉੱਤੇ ਜਦੋਂ ਅੱਜ ਕੱਲ ਆਪਣੀਆਂ ਲੋੜਾਂ ਬਹੁਤ ਵੱਧ ਗਈਆਂ, ਪਰਿਵਾਰ ਵੀ ਪਾਲਣੇ ਨੇ, ਗੀਤਕਾਰਾਂ ਦੇ ਨਾਲ ਇਹ ਹੁੰਦਾ ਕਿ ਗਾਇਕ ਦਾ ਗਾਣਾ ਚੱਲ ਗਿਆ, ਉਹਨੂੰ ਤਾਂ ਹਮੇਸ਼ਾ ਲਈ ਰੋਟੀਆਂ, ਇੱਕ ਗਾਣਾ ਚਰਚਿਤ ਹੋ ਗਿਆ, ਲੋਕਾਂ ਨੇ ਬਾਰ-ਬਾਰ ਉਹੀ ਗਵਾਈ ਜਾਣਾ। ਪਰ ਗੀਤਕਾਰ ਤਾਂ ਇੱਕ ਵਾਰੀ ਲਮਸਮ ਮਨੀ ਜੋ ਲੈ ਲਈ। ਕੀ ਲੱਗਦੇ ਹੋ ਕਿ ਇਹ ਜਿਹੜਾ ਭਵਿੱਖ ਹੈ, ਕੀ ਸੋਚ ਕੇ ਜਿਹੜੇ ਆਉਣ ਵਾਲੇ ਗੀਤਕਾਰ ਹੁਣ ਲਿਖਦੇ ਨੇ ਜਾਂ ਜਿਹੜੇ ਸੋਚਦੇ ਨੇ ਨੌਜਵਾਨ ਅੱਗੇ ਗੀਤਕਾਰੀ ਨੂੰ ਆਪਣਾ ਪ੍ਰੋਫੈਸ਼ਨ ਬਣਾਉਣ ਲਈ, ਕੀ ਸੋਚਣ ਉਹ ਕਿ ਕੀ ਅੱਗੇ ਤਖੱਈਆ ਰੱਖਣ? ਇਹ ਭਾਜੀ ਇਸ ਗੱਲ ਦਾ ਨਾ ਇੱਕ ਕਹਾਵਤ ਆ ਵੀ 100 ਹੱਥ ਰੱਸਾ ਸਿਰੇ ਤੇ ਗੰਢ ਜੀ। ਇਹ ਉਹ ਰੱਸਾ ਜਿਹਦੀ ਸਿਰੇ ਤੇ ਗੰਢ ਹੀ ਹੈ ਨਹੀਂ। ਠੀਕ ਹੈ। ਨਾ ਇਹਦਾ 100 ਗਜ ਪੂਰਾ ਹੋਵੇ ਜੀ। ਇਹਦੀ ਇਹ ਪ੍ਰੋਬਲਮ ਹੈ ਵੀ ਕੁਛ ਤਾਂ ਗੀਤਕਾਰ ਪਦੈਸ਼ੀ ਨੇ, ਗॉड ਗਿਫਟਡ ਨੇ, ਉਹਨਾਂ ਨੂੰ ਕੁਝ ਗੀਤਕਾਰ ਨੇ YouTube ਦੇ ਅੱਜ ਕੱਲ ਜਿਹੜੇ YouTube ਤੋਂ ਲਿੰਕ ਪੜਾ ਕੇ ਉਦਾਂ ਦੇ ਕੰਮ ਕਰਦੇ ਨੇ। ਜਿਹੜੇ ਤਾਂ ਬੇਸਿਕਲੀ ਗੀਤਕਾਰ ਹੈਗੇ ਨੇ ਉਹ ਤਾਂ ਲੰਮਾ ਸਮਾਂ ਚੱਲਦੇ, ਉਹਨਾਂ ਨੂੰ ਪੈਸੇ ਵੀ ਮਿਲਦੇ ਨੇ। ਜਿਹੜੇ ਅਖੌਤੀ ਨੇ ਜਾਂ ਮੇਰੇ ਵਰਗੇ ਧੱਕੇ ਨਾਲ ਗੀਤਕਾਰ ਬਣ ਗਏ ਤੇ ਉਹ ਅੱਗੇ ਨਿਭ ਨਹੀਂ ਸਕਦੇ। ਇੱਕ ਦੋ ਗੀਤ ਉਹਨਾਂ ਦੇ ਹੋ ਗਏ ਜੀ, ਤੁਸੀਂ ਮਤਲਬ ਮੈਂ ਤੁਹਾਨੂੰ ਗੀਤ ਦੇਤਾ, ਤੁਸੀਂ ਸਟਾਰ ਬਣ ਗਏ, ਤੁਹਾਡੇ ਕੋਲ ਹੋਰ ਆਫਰਾਂ ਆਉਣ ਲੱਗ ਗਈਆਂ ਗੀਤਾਂ ਦੀਆਂ, ਤੇ ਤੁਸੀਂ ਮੈਨੂੰ ਕਹਿੰਦੇ ਵੀ ਹਾਂ ਵੀ ਭਿੰਦਰ ਕੋਈ ਗੀਤ, ਜਦੋਂ ਮੈਂ ਤੁਹਾਨੂੰ ਗੀਤ ਵਿਖਾਉਣਾ ਹੈ ਤੁਹਾਨੂੰ ਮੇਰਾ ਗੀਤ ਉਹ ਦੂਜੇ ਗੀਤਾਂ ਨੂੰ ਹਲਕਾ ਲੱਗਦਾ ਜੀ, ਜਾਂ ਤੁਹਾਡੀ ਕੰਪਨੀ ਕਹਿੰਦੀ ਹੈ ਤੁਹਾਡਾ 뮤직 ਡਾਇਰੈਕਟਰ ਕੋਈ 10 ਗੀਤ ਲਿਜਾਣੇ ਹੋ, ਹੁਣ ਤਾਂ ਰਿਵਾਜ ਨਹੀਂ, ਅਗਲਾ ਕਹਿੰਦਾ ਨਹੀਂ ਆਹ ਨਹੀਂ ਯਾਰ ਕਰ, ਆਹ ਨਹੀਂ, ਆਹ ਵਧੀਆ, ਨਵੇਂ ਮੁੰਡੇ ਨੇ ਵਧੀਆ ਲਿਖਿਆ, ਪੁਰਾਣੇ ਨੇ। ਜਾਂ ਤਾਂ ਬੰਦਾ ਇੰਨਾ ਪਰਫੈਕਟ ਹੋਵੇ ਵੀ ਉਹਦਾ ਹਰ ਗੀਤ ਹੀ ਵਧੀਆ ਹੋਵੇ ਜੀ, ਤੇ ਜਾਂ ਉਹਨੂੰ ਇਹ ਪਤਾ ਹੋਵੇ ਵੀ ਇਹ ਗੀਤ ਮੈਂ ਦਲਜੀਤ ਭਾਜੀ ਨੂੰ ਦੇਣਾ ਜਾਂ ਕਿਹਨੂੰ ਦੇਣਾ, ਉਹਦੇ ਮੁਤਾਬਕ ਲਿਖਿਆ ਜਾਵੇ, ਫਿਰ ਪੂਰਾ ਆਉਂਦਾ। ਆਰਥਿਕ ਪੱਖੋਂ, ਪੈਸੇ ਪੱਖੋਂ ਗੀਤਕਾਰਾਂ ਦੀ ਕਿਸਮਤ ਮਾੜੀ ਹੀ ਹੈ। ਹੁਣ ਦੇ ਯੁੱਗ 'ਚ ਤਾਂ ਬੱਚੇ ਪੈਸਾ, ਜਿਹੜੇ ਨਵੇਂ ਗੀਤਕਾਰ ਨੇ ਪੈਸੇ ਲੈ ਵੀ ਰਹੇ ਨੇ, ਮਿਲ ਵੀ ਰਹੇ ਨੇ, ਨਵੇਂ ਸਿੰਗਰ ਪੈਸੇ ਦੇ ਵੀ ਰਹੇ ਨੇ ਜੀ। ਪਰ ਸਾਡੇ ਵੇਲੇ ਥੋੜਾ ਜਿਹਾ ਘੱਟ ਸੀ, ਪੈਸੇ ਵੀ ਬਹੁਤ ਥੋੜੇ ਹੁੰਦੇ ਸੀ, ਤੇ ਜੇ ਕੋਈ ਦਵਾਉਂਦਾ ਉਦੋਂ ਰਾਇਲਟੀਆਂ ਹੁੰਦੀਆਂ ਸੀ। HMV 'ਚ ਮੇਰੇ ਤਾਂ ਕੋਈ ਬਹੁਤੇ ਗੀਤ ਰਿਕਾਰਡ ਨਹੀਂ ਹੋਏ, HMV ਕੰਪਨੀ ਰਾਇਲਟੀ ਦਿੰਦੀ ਸੀ, ਉਹ ਵੀ ਜੇ ਕਲਾਕਾਰ ਲਵਾਉਂਦਾ ਤਾਂ, ਨਹੀਂ। ਅੱਛਾ ਜੀ। ਤੇ ਆਰਥਿਕ ਪੱਖੋਂ ਜੇ ਮੈਂ ਕਹਾਂ ਵੀ ਕੋਈ ਬੰਦਾ ਮੁੱਢੋਂ ਜਾਂ ਉਹਦਾ ਘਰ ਨੌਕਰੀ ਛੱਡ ਕੇ ਗੀਤਕਾਰੀ ਵੱਲ ਆਵੇ, ਉਹ ਥੋੜਾ ਜਿਹਾ ਸੋਚ ਸਮਝ ਕੇ ਆਵੇ ਜੀ। ਬਿਲਕੁਲ ਹਾਂਜੀ। ਤੇ ਖੈਰ ਤੁਹਾਡਾ ਤਜਰਬਾ ਬੜਾ ਲੰਬਾ ਰਿਹਾ, ਖਾਸ ਤੌਰ ਤੇ ਗੋਇਲ 뮤직 ਦਾ। ਉਹ ਇਦਾਂ ਦਾ ਵੀ ਬੇੜਾ ਸੀ ਕਿ ਗੋਇਲ 뮤직 ਜਦੋਂ ਉਹਦੇ ਵਿੱਚ ਕੋਈ ਵੀ ਕੈਸਟ ਆਉਂਦੀ ਸੀ, ਭਿੰਦਰ ਡਾਬਾ ਵਾਲੀ ਹੋਣਾ ਦੀ ਫੋਟੋ ਲੱਗੀ ਹੁੰਦੀ ਸੀ, ਉਹ ਕੈਸਟ ਜਿਹੜੀ ਵਿਕਣੀ ਹੁੰਦੀ ਸੀ। ਤੁਸੀਂ ਸ਼ਾਇਦ ਇਦਾਂ ਦੇ ਵੀ ਗੀਤਕਾਰ ਹੋ ਕਿ ਪਹਿਲਾਂ ਕੀ ਹੁੰਦਾ ਸੀ ਕਿ ਇੱਕ ਗਾਇਕ ਹੁੰਦਾ ਸੀ ਤੇ ਗੀਤਕਾਰ ਵੱਖਰੇ ਹੁੰਦੇ ਸੀ। ਤੁਸੀਂ ਇੱਕ ਗੀਤਕਾਰ ਆਏ ਤੇ ਤੁਸੀਂ ਗਾਇਕ ਵੱਖਰੇ ਲੈ ਕੇ ਆਉਂਦੇ, ਇੱਕ ਨਵਾਂ ਜਿਹੜਾ ਟ੍ਰੈਂਡ ਆ, ਜਾਨੀ ਇੱਕ ਸ਼ੋਅ ਕੀਤਾ, ਆਪਣੇ ਆਪ ਨੂੰ ਸਥਾਪਿਤ ਕੀਤਾ ਵੀ ਭਿੰਦਰ ਡੱਬ ਵਾਲੀ ਵੀ ਕੋਈ ਚੀਜ਼ ਆ। ਤੇ ਖੈਰ ਤੁਹਾਡਾ ਤਜਰਬਾ ਬਹੁਤ ਲੰਬਾ ਰਿਹਾ, ਚਾਹੇ ਉਹ ਗੋਇਲ ਕੰਪਨੀ ਦੇ ਨਾਲ ਰਿਹਾ, ਪ੍ਰਿਆ ਆਡੀਓ ਦੇ ਨਾਲ ਰਿਹਾ, T ਸੀਰੀਜ਼ ਦੇ ਨਾਲ ਰਿਹਾ। ਕਿਹੜੇ ਨਾਲ ਜ਼ਿਆਦਾ ਕੰਮ ਕਰਕੇ ਬੜਾ ਸਵਾਦ ਆਇਆ? ਵੈਸੇ ਤਾਂ ਚਲੋ ਤੁਹਾਡੇ ਪ੍ਰੋਜੈਕਟ ਸਾਰੇ ਵਧੀਆ ਹੋਏ ਨੇ, ਕਿਹਨੂੰ ਲੱਗਦੇ ਹੋ ਕਿ ਬਹੁਤ ਵਧੀਆ ਗੋਲਡਨ ਪੀਰੀਅਡ ਰਿਹਾ ਉਸ ਕੰਪਨੀ ਦੇ ਨਾਲ ਤੁਹਾਡਾ? ਮੇਰਾ ਇੱਕ ਗੱਲ ਹੈ ਵੀ ਜੇ ਤੁਸੀਂ ਆਪ ਚੰਗੇ ਹੋ ਤਾਂ ਸਾਰੇ ਚੰਗੇ ਮਿਲਦੇ ਆ ਜੀ। ਮੇਰਾ ਗੋਇਲ 뮤직 'ਚ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਪ੍ਰਿਆ ਨਾਲ ਮੈਂ 4-5 ਪ੍ਰੋਜੈਕਟ ਕੀਤੇ ਨੇ, ਜਿੱਦਾਂ ਇੱਕ ਜੋਤੀ ਗਿੱਲ ਦਾ, ਧਰਮਪ੍ਰੀਤ ਦਾ ਜੀ, ਪਾਇਲ 뮤직 ਕੰਪਨੀ ਨਾਲ ਕੀਤੇ ਨੇ, ਫੈਂਟੋਨ ਨਾਲ ਮੈਂ 1-2 ਪ੍ਰੋਜੈਕਟ ਕੀਤੇ ਨੇ, ਸਪੀਡ ਨਾਲ 1-2 ਕੀਤੇ ਨੇ, ਪਿੱਛੇ ਜੀ ਵੀਰ ਦੇ ਅੰਦਰ ਦੇ ਸੀ ਜੀ, ਤੇ T ਸੀਰੀਜ਼ ਨਾਲ ਮੈਂ 10-12 ਪ੍ਰੋਜੈਕਟ ਕੀਤੇ ਨੇ, ਮੇਰਾ ਤਜਰਬਾ। ਤੇ ਬਾਕੀ ਅਮਰ ਆਡੀਓ ਕੰਪਨੀ ਪਿੰਕੀ ਧਾਰੀਵਾਲ ਨਾਲ ਮੈਂ ਕਾਫੀ ਕੰਮ ਕੀਤਾ ਜੀ। ਹਾਂਜੀ, ਮੇਰਾ ਤਜਰਬਾ ਤਕਰੀਬਨ ਮੇਰੇ ਨਾਲ ਸਾਰੇ ਹੀ ਵਧੀਆ ਰਹੇ ਜੀ। ਮਤਲਬ ਮੈਂ ਨਾ ਤਾਂ ਸਾਡੀਆਂ ਕੰਪਨੀਆਂ ਸਿਰੇ ਜਾਂਦੀਆਂ ਸੀ ਤੇ ਨਾ ਹੀ ਮੈਂ ਸਿਰੇ ਜਾਂਦਾ ਸੀ, ਸਾਡੇ 'ਚ ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ, ਸਾਰਿਆਂ ਨਾਲ ਭਰਾਵਾਂ ਵਰਗਾ ਪਿਆਰ ਸੀਗਾ ਜੀ। ਤੇ ਉਹਨਾਂ ਦਿਨਾਂ 'ਚ ਕਲਾਕਾਰ ਬਹੁਤ ਸਤਿਕਾਰ ਕਰਦੇ ਸੀ, ਕੰਪਨੀ ਦਾ ਵੀ ਕਰਦੇ ਸੀ ਤੇ ਆਪਦੇ ਪ੍ਰੈਜੈਂਟੇਸ਼ਨ ਵਾਲਾ ਆਪਦੇ ਗੀਤਕਾਰ ਦਾ ਵੀ ਕਰਦੇ ਸੀ ਜੀ। ਇਸ ਕਰਕੇ ਸਾਡਾ ਜਿਹੜਾ ਮੇਰਾ ਇਸ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹ ਬਹੁਤ ਵਧੀਆ ਤੇ ਸੁਖਾਲਾ ਲੰਘਿਆ ਜੀ। ਤੇ ਸਾਡੇ ਜਿਹੜੇ ਸਰੋਤਿਆਂ ਦਾ ਮੇਰਾ ਦਾ ਬਹੁਤ ਵੱਡਾ ਵਿਸ਼ਾਲ ਘੇਰਾ ਸੀ, ਜਿਨ੍ਹਾਂ ਨੇ ਮੈਨੂੰ ਸਦਾ ਹੀ ਪਿਆਰ ਦਿੱਤਾ ਜੀ। ਤੇ ਇੱਕ ਵੇਲਾ ਇਦਾਂ ਦਾ ਵੀ ਆਇਆ ਕਿ ਗੀਤਕਾਰ ਫਿਰ ਜਦੋਂ ਸਥਾਪਿਤ ਹੋਣ ਲੱਗੇ, ਫਿਰ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜਾ ਆ ਅਸੀਂ ਗੀਤਕਾਰੀ ਨਾਲ ਤਾਂ ਸਥਾਪਿਤ ਹੈ ਹੀ ਆ, ਸਾਨੂੰ ਲੋਕੀ ਜਾਣਦੇ ਆ, ਪਰ ਫਿਰ ਉਹ ਗਾਇਕੀ ਵਾਲੇ ਖੇਤਰ ਦੇ ਵਿੱਚ ਵੀ ਆ ਗਏ। ਬਹੁਤ ਸਾਰੇ ਇਦਾਂ ਦੇ ਗੀਤ ਆਏ ਤੇ ਉਹਨਾਂ ਨੇ ਬਹੁਤ ਨਾਮਣਾ ਖੱਟਿਆ ਗਾਇਕੀ ਦੇ ਵਿੱਚ। ਤੇ ਤੁਹਾਡਾ ਨਹੀਂ ਕਦੀ ਇਦਾਂ ਦਿਲ ਕੀਤਾ ਵੀ ਮੈਂ ਵੀ ਗਾਇਕੀ ਦੇ ਵੱਲ ਨੂੰ ਆਵਾਂ, ਕਿਉਂਕਿ ਤੁਹਾਡਾ ਤਾਂ ਸਭ ਕੁਝ ਚਰਚਿਤ ਉਸ ਵੇਲੇ ਤੁਸੀਂ ਹੋ ਚੁੱਕੇ ਸੀ? ਨਹੀਂ, ਅਸਲ ਉਸ ਵੇਲੇ ਮੇਰਾ ਜਿਹੜਾ ਗਾਇਕੀ ਦਾ ਜਿਹੜਾ ਤਜਰਬਾ ਹੁੰਦਾ ਹੈ, ਅਸਲ ਜੇ ਉਹ 15 ਸਾਲ ਤੋਂ ਉਹ ਲੈ ਕੇ 25-26 ਸਾਲ ਤੱਕ ਪ੍ਰਵਾਨ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈ। ਮੈਂ ਗੀਤਕਾਰ ਤਾਂ ਪ੍ਰਵਾਨ ਹੋ ਗਿਆ ਸੀ ਜੀ, ਪਰ ਉਹਨਾਂ ਦਿਨਾਂ 'ਚ ਬਹੁਤਾ ਚੰਗਾ ਨਹੀਂ ਸੀ ਸਮਝਦੇ ਗੀਤਕਾਰੀ ਨੂੰ ਜਾਂ ਗਾਇਕੀ ਨੂੰ। ਆਮ ਵਿਰਲੇ ਹੁੰਦੇ ਸੀ, ਜਾਂ ਲੁਧਿਆਣੇ ਮੰਡੀ ਸੀ ਕਲਾਕਾਰਾਂ ਦੀ ਸਾਡੀ, ਹੈ ਨਾ, ਫਿਰ ਬਠਿੰਡਾ ਬਣ ਗਈ।
ਤੇ ਮੈਂ ਉਦੋਂ ਮੇਰੇ ਉਮਰ ਉਸ ਪੜਾਅ ਚੋਂ ਮੈਂ ਲੰਘ ਚੁੱਕਿਆ ਸੀ ਜੀ। ਤੇ ਮੈਂ ਅੱਗੇ ਵੀ ਅਕਸਰ ਗੱਲ ਕਰਦਾ ਵੀ ਮੈਨੂੰ ਨੱਚਣ ਦਾ ਨਹੀਂ, ਨਚਾਉਣ ਦਾ ਸ਼ੌਂਕ ਹੈ ਜੀ। ਤੇ ਮੈਂ ਨਹੀਂ ਮਹਿਸੂਸ ਨਹੀਂ ਕੀਤਾ। ਪਰ ਜਿਹੜੇ ਭਰਾਵਾਂ ਨੇ, ਗੀਤਕਾਰਾਂ ਨੇ ਗਾਇਕੀ ਵੱਲ ਆਏ ਉਹ ਸਟਾਰ ਰਹੇ ਹੈ। ਜਾਣੀ ਕਿ ਸਭ ਤੋਂ ਪਹਿਲਾਂ ਜਮਲਾ ਜੀ ਗੀਤਕਾਰ ਵੀ ਸੀ, ਗੀਤਕਾਰ ਸੀ, ਹਾਂਜੀ, ਤੇ ਗਾਇਕ ਸੀ, ਹਾਂਜੀ, ਠੀਕ ਹੈ ਜੀ। ਫਿਰ ਚਮਕੀਲਾ, ਹਾਂਜੀ, ਅਮਰ ਸਿੰਘ ਚਮਕੀਲਾ ਹੈ ਉਹ ਸੁਪਰ ਹਿੱਟ, ਜਸਵੰਤ ਸੰਧੀਲਾ ਆਇਆ ਉਹ ਸੁਪਰ ਹਿੱਟ, ਸੁਪਰ ਹਿੱਟ, ਪਾਲੀ ਦੇਤਵਾਲੀ ਆਇਆ ਉਹ ਸੁਪਰ ਹਿੱਟ ਜੀ, ਗੁਰਦਾਸ ਮਾਨ ਸਾਹਿਬ ਆਏ ਉਹ ਸੁਪਰ ਹਿੱਟ ਜੀ। ਉਦੋਂ ਬਾਅਦ ਅਜੇ ਗੀਤਕਾਰ ਆ ਦੇਬੀ ਮਖਸੂਸਪੁਰੀ ਆਇਆ, ਗੀਤਕਾਰ ਸਥਾਪਿਤ ਹੋ ਕੇ ਉਹ ਆਇਆ ਉਹ ਸੁਪਰ ਹਿੱਟ। ਹਾਂਜੀ, ਬਲਵੀਰ ਬੋਪਾ ਰਾਏ, ਕਾਫੀ ਲੰਬੀ ਚੇਨ ਹੈ, ਕਾਫੀ ਲੰਬੀ ਹੈ। ਬਲਵੀਰ ਬੋਪਾ ਰਾਏ, ਚਲੋ ਉਹ ਬਹੁਤ ਹੀ ਲੰਬੀ ਪਾਰੀ ਨਹੀਂ ਖੇਡ ਸਕਿਆ ਜੀ, ਤੇ ਉਹ ਵੀ ਹਿੱਟ। ਹਾਂਜੀ। ਤੇ ਹੁਣ ਦੇ ਦੌਰ 'ਚ ਜਿੱਦਾਂ ਬਹੁਤ ਵਧੀਆ ਦੌਰ ਰਿਹਾ, ਜਿਵੇਂ ਅਮਰਤ ਮਾਨ ਗੀਤਕਾਰ ਗਾਇਕ ਬਹੁਤ ਵਧੀਆ ਹਿੱਟ ਹੈ ਜੀ। ਸਿੱਧੂ ਮੂਸੇਵਾਲਾ ਗੀਤਕਾਰ ਗਾਇਕ ਬਹੁਤ ਹਿੱਟ ਜੀ। ਮੁੰਡਾ ਆਰਨੇਤ ਹੈ ਬਹੁਤ ਹਿੱਟ ਹੈ ਜੀ। ਮਤਲਬ ਜਿਹੜੇ ਗੀਤਕਾਰ ਗਾਇਕੀ ਵੱਲ ਆ ਗਏ ਉਹ ਬਹੁਤ ਵਧੀਆ ਮਕਾਮ ਤੇ ਪਹੁੰਚ ਗਏ। ਪਰ ਜਿਹੜੇ ਗੀਤਕਾਰ ਰਹਿ ਗਏ, ਇਕੱਲੇ ਹੀ ਗੀਤਕਾਰ ਰਹਿ ਗਏ। ਅਸੀਂ ਗੀਤਕਾਰ ਪ੍ਰੈਕਟੀਸ਼ਨ ਆ ਗਏ ਕੰਪਨੀਆਂ 'ਚ, ਮੈਂ ਐਜ ਪ੍ਰੈਕਟੀਸ਼ਨ ਕੰਮ ਕੀਤਾ, ਬਾਅਦ 'ਚ ਮੈਂ ਐਜ ਪ੍ਰੋਡਿਊਸਰ ਕੰਮ ਕੀਤਾ। ਚਲੋ ਸਾਡਾ ਸਫ਼ਰ ਬਹੁਤ ਵਧੀਆ ਲੰਘਿਆ ਜੀ। ਜੇ ਗੀਤਕਾਰ ਗਾਇਕ ਹੋ ਜੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਜੀ। ਉਹਦੇ 'ਚ ਫਿਰ ਉਹਦੀ ਜਿਹੜੇ ਸਾਡੇ ਜ਼ਿੰਦਗੀ ਦੇ ਔਖੇ ਪਲ ਨਹੀਂ ਆਉਂਦੇ। ਉਹ ਜਿੰਨਾ ਵਧੀਆ ਗੀਤਕਾਰ ਹੈ ਜੀ ਉਹਨਾਂ ਵਧੀਆ ਗਾਇਕ ਹੋ ਕੇ ਨਿਬੜ ਜਾਂਦਾ ਹੈ, ਜਾਂ ਜਿੰਨਾ ਵਧੀਆ ਗਾਇਕ ਹੈ ਉਹਨਾਂ ਵਧੀਆ ਗੀਤਕਾਰ ਹੋ ਜਾਂਦਾ। ਸਮੇਲ ਹੋ ਜੇ, ਕੋਈ ਸਿੱਧੂ ਮੂਸੇਵਾਲਾ ਬਣ ਜਾਂਦਾ, ਕੋਈ ਅਮਰ ਚਮਕੀਲਾ ਬਣ ਜਾਂਦਾ, ਕੋਈ ਆਰਨੇਤ ਬਣ ਜਾਂਦਾ, ਕੋਈ ਬੋਪਾ ਰਾਏ ਬਣ ਜਾਂਦਾ, ਤੇ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ, ਸੁਪਨੇ ਉਹ ਪੂਰੇ ਹੋ ਜਾਂਦੇ। ਤੇ ਇਕੱਲੇ ਗੀਤਕਾਰ ਦੇ ਗੀਤਕਾਰੀ ਨਾਲ ਸ਼ਾਇਦ ਮੇਰੇ ਖਿਆਲ 'ਚ ਨਹੀਂ ਪੂਰੇ ਹੁੰਦੇ ਜੀ। ਤੇ ਖੈਰ ਖਾਸ ਤੌਰ ਦੇ ਉੱਤੇ ਜੇ ਮੈਂ ਆਪਣੀ ਗੱਲ ਕਰਾਂ ਕਿ ਸਾਨੂੰ, ਕਿਉਂਕਿ ਜਦੋਂ ਤੁਸੀਂ ਟੀਨੇਜਰ ਤੋਂ ਇੱਕ ਬਾਲਗਪਨ ਅਵਸਥਾ ਆਪਾਂ ਕਹਿ ਦਿੰਦੇ ਆ ਆਉਂਦੀ ਆ ਬੰਦੇ ਦੇ ਉੱਤੇ, ਉਹਦੇ ਵਿੱਚ ਜਿਹੋ ਜਿਹਾ ਸੰਗੀਤ ਤੁਸੀਂ ਸੁਣਿਆ ਹੁੰਦਾ ਉਹ ਬੰਦੇ ਦਾ ਅਖੀਰ ਤੱਕ ਉਹੀ ਮਨ ਭਾਵਦਾ ਰਹਿੰਦਾ। ਜੇ ਆਪਣੇ ਅਸੀਂ ਬਜ਼ੁਰਗਾਂ ਦੀ ਗੱਲ ਕਰੀਏ ਵੀ ਉਹਨਾਂ ਨੇ ਪੁਰਾਣੇ ਸੁਰਿੰਦਰ ਕੌਰ ਉਹਨਾਂ ਨੂੰ ਸੁਣਨਾ, ਉਹ ਸ਼ਾਇਦ ਸਾਨੂੰ ਚੰਗੀਆਂ ਨਹੀਂ ਬੀਟਸ ਲੱਗੀਆਂ, ਪਰ ਅੱਗੇ ਆ ਕੇ ਜਦੋਂ ਗੁਰਦਾਸ ਮਾਨ ਸਾਹਿਬ ਆਏ, ਹੰਸਰਾਜ ਹੰਸ ਹੋਣੀ ਆਏ, ਫਿਰ ਹਰਦੇਵ ਮਾਹੀ ਨੰਗਲ ਹੋਣੀ ਆਏ, ਇਹ ਸਾਨੂੰ ਵਧੀਆ ਲੱਗਦਾ। ਪਰ ਉਹਨਾਂ ਦੇ ਪਿੱਛੇ ਤੁਹਾਡੇ ਵਰਗੇ ਜਿਹੜੇ ਬੜੇ ਸੰਜੀਦਾ ਗੀਤਕਾਰ ਸੀਗੇ, ਉਹ ਇੱਕ ਵੇਲਾ ਇਦਾਂ ਦਾ ਆਇਆ ਵੀ ਉਹ ਜਿਹੜਾ ਤੁਸੀਂ ਬਿਲਕੁਲ ਸਾਇਲੈਂਟ ਹੋ ਗਏ ਪਿਛਲੇ, ਮੈਨੂੰ ਲੱਗਦਾ ਵੀ 10 ਸਾਲ ਤੋਂ ਤੁਸੀਂ ਬਿਲਕੁਲ ਸਾਇਲੈਂਟ ਹੋ ਗਏ। ਪਰ ਉਹਦਾ ਸਭ ਤੋਂ ਜ਼ਿਆਦਾ ਖਾਮਿਆਜ਼ਾ ਸਾਡੇ ਵਰਗੇ ਲੋਕਾਂ ਨੂੰ ਭੁਗਤਣਾ ਪਿਆ ਵੀ ਸਾਡੇ ਕੋਲ ਹੁਣ ਦਾ ਜਿਹੜਾ ਸਾਊਂਡ, ਉਹ ਜਿਹੜਾ ਇੱਕ ਗੈਪ ਆ ਗਿਆ ਸਾਡੇ ਕੋਲ, ਉਹ ਪੁਰਾਣਾ ਹੀ ਆ ਗਿਆ, ਨਵਾਂ ਸਾਡੇ ਲਈ ਕੁਛ ਨਹੀਂ ਆ ਰਿਹਾ। ਤੇ ਹੁਣ ਕਦੋਂ ਤੁਹਾਡੀ ਕਲਮ ਬੋਲੇਗੀ? ਦੇਖੋ ਜੀ, ਕੋਸ਼ਿਸ਼ ਤਾਂ ਹੈ ਜੀ। ਹੁਣ ਸਾਨੂੰ ਪ੍ਰੋਬਲਮ ਇਹ ਆ ਰਹੀ ਵੀ ਅਸੀਂ ਪ੍ਰੋਡਿਊਸਰਾਂ ਨਾਲ ਕੰਮ ਕੀਤਾ, ਕੰਪਨੀਆਂ ਨਾਲ ਕੰਮ ਕੀਤਾ। ਹੁਣ ਕੰਪਨੀ ਟੋਟਲ ਆਊਟ ਹੈ, ਕੋਈ ਵੀ ਬੰਦਾ ਇਨਵੈਸਟ ਨਹੀਂ ਕਰ ਰਿਹਾ। ਫਿਜ਼ੀਕਲ ਸੇਲ ਬੰਦ ਹੈ, YouTube ਤੋਂ ਪੈਸਾ ਆਉਂਦਾ ਹੈ, ਉਹਦਾ ਕਿਸੇ ਨੂੰ ਕੁਝ ਨਹੀਂ ਪਤਾ ਕੰਪਨੀ ਨੂੰ ਕੀ ਆਉਂਦਾ ਕੀ ਨਹੀਂ ਆਉਂਦਾ। ਹੁਣ ਬੇਸਿਕਲੀ ਸਿੰਗਰ ਤਿਆਰ ਵੀ ਨਹੀਂ ਹੈ। ਹੁਣ YouTube ਦੇ ਸਿੰਗਰ ਹੈ, YouTube ਦੇ ਸ਼ਾਇਰ ਹੈ, ਇੱਕ ਗੀਤ ਨਾਲ ਬੰਦਾ ਸੁਪਰ ਹਿੱਟ ਹੋ ਜਾਂਦਾ ਹੈ, ਚਾਹੇ ਉਹ ਗੀਤਕਾਰ ਦਾ ਗੀਤ ਹੈ ਚਾਹੇ ਸਿੰਗਰ ਦਾ ਗੀਤ ਹੈ। ਤੇ ਉਹ ਹਲੇ ਹਿੱਟ ਹੋਇਆ ਹੁੰਦਾ, ਦੂਜਾ ਫੇਰ ਆ ਜਾਂਦਾ, ਇੱਕ ਵਿੱਚ ਦੀ ਹੋਰ ਨਿਕਲਿਆ ਹੁੰਦਾ। ਹੁਣ ਹਿੱਟ ਤੋਂ ਹਿੱਟ ਹੋ ਰਹੇ ਨੇ। ਹੁਣ ਦੀ ਪੋਇਟਰੀ ਚੇਂਜ ਹੋ ਗਈ, ਅਪਡੇਟ ਬਹੁਤ ਜ਼ਿਆਦਾ ਹੋ ਗਿਆ। ਜਿਹੜੇ ਬੰਦੇ ਨੇ ਆਪਦੀ ਉਮਰ ਦੇ ਵਿੱਚ ਜੋ ਹੰਡਾਇਆ ਹੁੰਦਾ ਉਹ ਸਾਰੀ ਉਮਰ ਉਹਨੂੰ ਉਹੀ ਚੰਗਾ ਲੱਗਦਾ। ਜਿਹੜੀ ਅਸੀਂ ਨਿੱਕੇ ਹੁੰਦਿਆਂ ਨੇ ਕਾਰ ਸਿੱਖੀ ਚਲਾਈ ਸਾਨੂੰ ਉਹ ਚੰਗੀ ਲੱਗਦੀ ਹੈ, ਜਿਹੜੇ ਗਾਣੇ ਸੁਣੇ ਸਾਨੂੰ ਉਹ ਚੰਗੇ ਲੱਗਦੇ ਆ, ਜਿਨ੍ਹਾਂ ਨੇ ਜਿੱਦਾਂ ਦੇ ਕੱਪੜੇ ਪਾਏ ਹੁੰਦੇ ਅਗਲੇ ਕਹਿੰਦੇ ਨੇ ਯਾਰ ਮੈਨੂੰ, ਆਪਾਂ ਫਿਰ ਵੀ ਅੱਜ ਦੇ ਸਮੇਂ ਨਾਲ ਨਹੀਂ ਚੱਲ ਸਕਦੇ, ਆਪਦੇ ਮੁਤਾਬਕ ਮੋਡੀਫਾਈ ਭਾਲਦੇ ਆ ਵੀ ਸਾਨੂੰ ਇਹ ਚੀਜ਼ ਹੋਣੀ ਚਾਹੀਦੀ ਹੈ। ਮੈਂ ਸਾਇਲੈਂਟ ਹੈ, ਮੈਨੂੰ ਕੋਈ ਪ੍ਰੋਡਿਊਸਰ ਨਹੀਂ, ਕੰਪਨੀ ਨਹੀਂ ਮਿਲ ਰਹੀ ਕੋਈ। ਜਾਂ ਤਾਂ ਕੋਈ ਬੰਦਾ ਪ੍ਰੋਡਿਊਸਰ ਹੋਵੇ ਤਾਂ ਫਿਰ ਸਿੰਗਰ ਅਸੀਂ ਆਰਟਿਸਟ ਭਾਲੀਏ, ਪੈਦਾ ਕਰੀਏ, ਕੰਮ ਕਰੀਏ। ਤੇ ਇਸ ਕਰਕੇ ਮੈਂ ਉਸ ਵੇਟ 'ਚ ਹਾਂ। ਜਦੋਂ ਮੈਨੂੰ ਕੋਈ ਵਧੀਆ ਪ੍ਰੋਡਿਊਸਰ ਜਾਂ ਕੋਈ ਕੰਪਨੀ ਮਿਲਦੀ ਹੈ ਜਿਹੜੀ ਕਹਿੰਦੀ ਵੀ ਕੰਮ ਕਰੋ ਸਾਡੇ ਲਈ, ਮੈਂ ਕੰਮ ਕਰਨ ਨੂੰ ਤਿਆਰ ਹਾਂ। ਤੇ ਫਿਰ ਤੁਹਾਨੂੰ ਅਪਡੇਟ ਹੋ ਕੇ ਕਰਾਂਗੇ ਵਧੀਆ, ਵੀ ਜਿਹਦਾ ਅੱਜ ਦਾ ਵੀ ਹੋਵੇ, ਨਵੀਂ ਜਨਰੇਸ਼ਨ ਨੂੰ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਤੇ ਪੁਰਾਣੇ ਸਰੋਤਿਆਂ ਦਾ ਖਿਆਲ ਵੀ ਰੱਖਾਂਗੇ ਜੀ। ਤੇ ਨਾਲ ਖਾਸ ਤੌਰ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਕਾਲਾ ਦੌਰ ਵੀ ਆਇਆ, ਫਿਲਮਾਂ ਲਗਭਗ ਬੰਦ ਹੀ ਹੋ ਗਈਆਂ। ਉਦੋਂ ਬਾਅਦ ਦੇ ਵਿੱਚ ਫਿਰ ਥੋੜਾ ਜਿਹਾ ਇੱਕ ਰਨੈਂਸਾ ਪੀਰੀਅਡ ਆਪਾਂ ਕਹਿ ਦਈਏ ਵੀ ਅੱਗੇ ਆਇਆ। ਫਿਰ ਉਹਦੇ ਵਿੱਚ ਫਿਲਮਾਂ ਕੁਛ ਸ਼ਹੀਦ ਮੁਹੱਬਤ ਵਰਗੀ ਫਿਲਮ ਆ ਇੱਕ ਤਰ੍ਹਾਂ ਦੇ ਨਾਲ, ਫਿਰ ਜੀ ਆਇਆਂ ਨੂੰ ਇਦਾਂ ਦੀਆਂ ਫਿਲਮਾਂ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ। ਹੁਣ ਬਹੁਤ ਵਧੀਆ 골ਡਨ ਪੀਰੀਅਡ ਚੱਲ ਰਿਹਾ ਪੰਜਾਬੀ ਫਿਲਮਾਂ ਦਾ। ਤੇ ਤੁਸੀਂ ਬਹੁਤ ਘੱਟ ਕੋਸ਼ਿਸ਼ ਕੀਤੀ ਗੀਤਕਾਰੀ ਜਿਹੜੀ ਕਰਨ ਦੀ ਪੰਜਾਬੀ ਫਿਲਮਾਂ ਦੇ ਲਈ, ਇਹਦੇ ਪਿੱਛੇ ਕੀ ਕਾਰਨ ਰਿਹਾ? ਇਹਦੇ ਪਿੱਛੇ ਜਦੋਂ ਫਿਲਮਾਂ ਹੋਈਆਂ ਸ਼ੁਰੂ, ਚਲੋ ਦੋ ਬੰਦਿਆਂ ਦਾ ਜ਼ਿਕਰ ਆਉਂਦਾ, ਗੁਰਦਾਸ ਮਾਨ ਦਾ ਤੇ ਹਰਭਜਨ ਮਾਨ।
ਮਾਨ ਸਾਹਿਬ ਆਪ ਗੁਰਦਾਸ ਮਾਨ ਸ਼ਹਿਰ ਹੈ ਜੀ। ਹਰਭਜਨ ਮਾਨ ਨਾਲ ਜਨਾਬ ਬਾਬੂ ਸਿੰਘ ਮਾਨ ਜਿਹੜੇ ਉਹਨਾਂ ਦਾ ਸਾਰਾ ਮੈਟਰ ਉਹਨਾਂ ਦਾ ਹੁੰਦਾ। ਵਰਿੰਦਰ ਜੀ ਦੀ ਡੈਥ ਹੋ ਗਈ ਸੀ ਸਾਡੇ ਯੁੱਗ ਵੇਲੇ, ਉਹ ਆਊਟ ਹੋ ਗਏ ਜੀ। ਉਹ ਅਸੀਂ ਉਦੋਂ ਅਸੀਂ ਉਦੋਂ ਬਾਅਦ ਗੈਪ ਹੀ ਆ ਗਿਆ, ਉਦੋਂ ਬਾਅਦ ਗੈਪ ਆ ਗਿਆ। ਹਾਂਜੀ। ਹੁਣ ਜਦੋਂ ਦੀਆਂ ਫਿਲਮਾਂ ਚੱਲੀਆਂ, ਦੁਬਾਰਾ ਫਿਲਮਾਂ 'ਚ ਆਏ, ਦਲਜੀਤ ਆਇਆ, ਐਮੀ ਵਿਰਕ ਆਇਆ, ਹੁਣ ਤਕਰੀਬਨ ਹਰ ਜਿਹੜਾ ਸਿੰਗਰ ਦਾ 2 ਗੀਤ ਹਿੱਟ ਹੋ ਜਾਂਦੇ ਉਹ ਫਿਲਮ 'ਚ ਆ ਜਾਂਦਾ ਜੀ। ਉਦੋਂ ਅਸੀਂ ਕੰਮ ਛੱਡਤਾ ਜੀ। ਮੈਂ ਹੁਣ ਜੇ ਤਾਂ ਇਸ 'ਚ ਅਪਡੇਟ ਰਹਿਣਾ ਤੇ ਮੈਨੂੰ ਮੋਹਾਲੀ ਰਹਿਣਾ ਪਊ। ਹੱਬ ਹੈ ਮੋਹਾਲੀ ਜੀ। ਚੰਡੀਗੜ੍ਹ ਮੋਹਾਲੀ ਤੁਸੀਂ ਰਹੋਗੇ ਤੇ ਫੇਰ ਗੱਲ ਹੈ। ਮੋਹਾਲੀ ਰਹਿਣ ਵਾਸਤੇ ਬਠਿੰਡਾ ਡੱਬ ਵਾਲੀ ਛੱਡ ਕੇ ਰਹਿਣ ਵਾਸਤੇ ਸਾਨੂੰ ਐਕਸਪੈਂਸਿਸ ਚਾਹੀਦੇ ਨੇ, ਖਰਚੇ ਚਾਹੀਦੇ ਨੇ। ਹੁਣ ਉਹ ਤਾਂ ਕੋਈ ਉੱਠਦਾ ਨਹੀਂ ਤੇ ਸ਼ਹਿਰ ਬੰਦਾ ਤੇ ਸਾਡੀ ਉਮਰ ਦਾ ਇੱਕ ਤਕਾਜ਼ਾ ਇਹ ਹੋ ਗਿਆ ਵੀ ਅਸੀਂ ਹੁਣ ਉਦਾਂ ਰਹਿ ਨਹੀਂ ਸਕਦੇ। ਪੀਜੀਆਂ 'ਚ ਰਵਾਂਗੇ ਤੇ ਘਰ ਲੈ ਕੇ ਰਵਾਂਗੇ ਤਾਂ ਐਕਸਪੈਂਸਿਸ ਨੇ, ਉਹ ਉੱਥੋਂ ਮੁੜਦੇ ਨਹੀਂ ਹੈ ਜੀ। ਇਸ ਕਰਕੇ ਮੈਂ ਨਾ ਹੀ ਕੋਸ਼ਿਸ਼ ਕੀਤੀ ਹੈ ਤੇ ਉਹ ਪੁਰਾਣੇ ਨਵੇਂ ਪ੍ਰੋਡਿਊਸਰਾਂ ਦੇ ਮਨ 'ਚ ਇਹ ਰਹਿੰਦਾ, ਇਹ ਡੱਬ ਵਾਲੀ ਰਹਿੰਦੇ ਨੇ ਕਿ ਬਾਹਰ ਰਹਿੰਦੇ ਨੇ, ਪਤਾ ਨਹੀਂ ਕਿੱਥੇ ਹੈ, ਉਹ ਸੰਪਰਕ ਨਹੀਂ ਹੋਇਆ। ਤੇ ਦਲਜੀਤ ਜੀ ਵੈਸੇ ਤੁਹਾਨੂੰ ਮੈਂ ਦੱਸਦਾ ਵੀ ਹੁਣੇ ਪਿੱਛੇ ਜੇ ਇੱਕ ਫਿਲਮ ਆਈ ਹੈ ਨੀਰੂ ਬਾਜਵਾ ਜੀ ਤੇ ਗੁਰਨਾਮ ਭੁੱਲਰ ਦੀ, ਕੋਕਾ ਜੀ, ਉਹਦੇ 'ਚ ਮੇਰਾ ਇੱਕ ਗੀਤ ਰਿਕਾਰਡ ਹੋਇਆ, ਗੋਲਡਨ ਸਟਾਰ ਮਲਕੀਤ ਸਿੰਘ ਦੀ ਆਵਾਜ਼। ਅੱਛਾ ਜੀ। ਤੇ ਉਹ ਮੇਰੇ ਵੀਰ ਐਕਸ ਮਿਊਜ਼ਿਕ ਡਾਇਰੈਕਟਰ ਕੋਲ ਮੇਰਾ ਗੀਤ ਪਿਆ ਸੀ, ਡੰਮੀ ਹੋਇਆ। ਉਹ ਨੀਰੂ ਜੀ ਨੂੰ ਬਹੁਤ ਵਧੀਆ ਲੱਗਿਆ। ਉਹਨਾਂ ਨੇ ਪਹਿਲਾਂ ਉਦਾਂ ਵੀ ਕਰਨਾ ਸੀ ਆਪਦੀ ਕੰਪਨੀ 'ਚ, ਫਿਰ ਉਹਨਾਂ ਨੇ ਗੀਤ ਕਰਾਇਆ। ਉਹ ਬਹੁਤ ਵਧੀਆ ਗੀਤ ਹੈ, ਉਹਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ। ਚਾਹੇ ਫਿਲਮ 'ਚ ਉਹਦੇ 2 ਸਥਾਈ ਅੰਤਰਾ ਹੀ ਪਾਇਆ ਗਿਆ ਕਿਉਂਕਿ ਫਿਲਮ ਸ਼ੂਟ ਹੋ ਚੁੱਕੀ ਸੀ ਆਲਰੇਡੀ, ਗੀਤ ਬਾਅਦ 'ਚ। ਵੈਸੇ ਤਾਂ ਜਿਹੜੇ ਗੀਤ ਕੋਈ ਵੀ ਗੀਤਕਾਰ ਲਿਖਦਾ ਉਹਨੂੰ ਸਾਰੇ ਹੀ ਬੜੇ ਪਿਆਰੇ ਲੱਗਦੇ ਆ, ਸਾਰੇ ਮਕਬੂਲ ਆ। ਤੁਹਾਡਾ ਕੋਈ ਇਹੋ ਜਿਹਾ ਗੀਤ ਜਿਹੜਾ ਕਿ ਤੁਹਾਨੂੰ ਲੱਗਦਾ ਹੋਵੇ ਵੀ ਮੇਰਾ ਮਾਸਟਰਪੀਸ ਆ, ਵੀ ਬਹੁਤ ਜ਼ਿਆਦਾ ਦਿਲ ਦੇ ਕਰੀਬ ਹੋਵੇ? ਉਹ ਜਦੋਂ ਆਪਾਂ ਕੱਪੜੇ ਦੀ ਦੁਕਾਨ ਤੇ ਜਾਂਦੇ ਆ ਨਾ ਤਾਂ ਕੱਪੜਾ ਦਿਖਾਉਣ ਲੱਗਦਾ, ਆਹ ਵੀ ਬਹੁਤ ਵਧੀਆ, ਆਹ ਵੀ ਬਹੁਤ ਵਧੀਆ, ਆਹ ਵੀ ਬਹੁਤ ਵਧੀਆ। ਹਾਂਜੀ। ਤੇ ਜਿਵੇਂ ਮਾਂ ਨੂੰ ਸਾਰੇ ਬੱਚੇ ਪਿਆਰੇ ਹੁੰਦੇ ਨੇ, ਮੇਰੇ ਸਾਰੇ ਗੀਤ ਹੀ ਬਹੁਤ ਵਧੀਆ ਤੇ ਸਾਰੇ ਬਹੁਤ ਪਿਆਰੇ ਨੇ ਜੀ। ਤੇ ਸਭ ਤੋਂ ਵੱਡੀ ਖੁਸ਼ੀ ਦੀ ਇਸ ਗੱਲ ਹੈ ਵੀ ਸਾਰੇ ਹੀ ਸਰੋਤਿਆਂ ਨੂੰ ਪਸੰਦ ਆਏ ਜੀ। ਮੈਂ ਤਾਂ ਕਹਿੰਦਾ ਮੇਰੇ ਨਾਲੋਂ, ਮੇਰੇ ਗੀਤਾਂ ਨਾਲੋਂ ਮੇਰੇ ਸਰੋਤੇ ਬਾਲੇ ਚੰਗੇ ਜੀ। ਤੇ ਬਹੁਤ ਸਾਰੇ ਇਦਾਂ ਵੀ ਹੋਣੇ ਆ ਨਾ ਸਰੋਤੇ ਬਈ ਜਿਨ੍ਹਾਂ ਨੇ ਗੀਤ ਜਿਹੜੇ ਆ ਪਤਾ ਨਹੀਂ ਹੋਣਾ ਵੀ ਭਿੰਦਰ ਡੱਬ ਵਾਲੀ ਹੋਣਾ ਲਿਖਿਆ, ਪਰ ਉਹਨਾਂ ਦੇ ਮੂੰਹ ਦੇ ਉੱਤੇ ਜ਼ਰੂਰ ਚੜੇ ਹੋਣੇ ਆ। ਹਾਂਜੀ। ਜਿੱਦਾਂ ਮੈਂ ਦਲਜੀਤ ਬਾਈ ਤੁਹਾਨੂੰ ਗੱਲ ਦੱਸਦਾ, ਇੱਕ ਦਿਦਾਰ ਸੰਧੂ ਸਾਹਿਬ ਨੇ ਮੇਰਾ ਇੱਕ ਗੀਤ ਰਿਕਾਰਡ ਕਰਾਇਆ। ਅੱਛਾ ਜੀ। ਸ਼ਾਇਦ ਭਿੰਦਰ ਡੱਬ ਵਾਲੀ ਦੀ ਉਹ ਨਿਉ ਜੜ ਹੈ। ਅੱਛਾ ਜੀ। ਮੇਰਾ ਬੇਸ ਹੈ ਜਿਹੜਾ ਉਹ ਗੀਤ ਆ, ਉਹ ਪਹਿਲਾਂ ਦੁਕਾਨੇ ਚੱਲਦੇ ਸੀ। ਹਾਂਜੀ। ਅਸੀਂ ਦੁਕਾਨੇ ਲਿਖਦੇ ਜੀ ਤੇ ਮੈਂ ਸੰਧੂ ਸਾਹਿਬ ਦੀ ਰਿਕਾਰਡਿੰਗ ਕੀਤੀ, 12 ਗੀਤ ਰਿਕਾਰਡ ਕੀਤੇ ਜਨਾਬ ਚਰਨਜੀਤ ਅਹੂਜਾ ਸਾਹਿਬ ਦੇ ਮਿਊਜ਼ਿਕ, ਪਾਇਲ ਮਿਊਜ਼ਿਕ ਕੰਪਨੀ ਦੇ ਵਿੱਚ ਅਸੀਂ ਉਹ ਪ੍ਰੋਜੈਕਟ ਕੀਤਾ। ਉਹ 3 ਸਾਲਾਂ 'ਚ ਸਾਡਾ ਸਿਰੇ ਲੱਗਾ। ਸੰਧੂ ਸਾਹਿਬ ਨੇ ਮੇਰਾ ਗੀਤ ਕਰਾਇਆ। ਉਹ ਪੁਰਾਣੇ ਯੁੱਗ ਦੀ ਗੱਲ ਦੱਸਦਾ ਵੀ ਸਮਾਂ ਸਮਰੱਥ ਹੈ ਵੀ ਅਸੀਂ ਜੇ ਮੈਂ ਹੁਣ ਧਰਮਪ੍ਰੀਤ ਵੀ ਰਿਕਾਰਡ ਕੀਤਾ, ਹਰਦੇਵ ਵੀ ਕੀਤਾ ਤੇ ਮੈਂ ਦਿਦਾਰ ਭਾਜੀ ਦਾ ਨੂੰ ਰਿਕਾਰਡ ਕੀਤਾ ਤੇ ਉਹ ਮੇਰਾ ਗੀਤ ਹੈ। ਉਹ ਇੱਕ ਮੀਆਂ ਬੀਬੀ ਦਾ ਗੱਲਬਾਤ ਕਰਦੇ ਨੇ ਜੀ। ਛੋਟੇ ਭਰਾ ਦਾ ਵਿਆਹ ਪਹਿਲਾਂ ਹੋ ਜਾਂਦਾ, ਵੱਡਾ ਰਹਿ ਜਾਂਦਾ। ਜਦੋਂ ਵੱਡੇ ਦਾ ਵਿਆਹ ਹੁੰਦਾ ਹੈ ਤੇ ਉਹ ਜਿਵੇਂ ਵਿਆਹ ਬੰਦਾ ਖੇਤ ਬੰਨੇ ਨਹੀਂ ਜਾਂਦਾ, ਕੰਮ ਨਹੀਂ ਕਰਦਾ, ਛੋਟਾ ਭਰਾ ਖੇਤੋਂ ਆਇਆ ਤਾਂ ਘਰ ਵਾਲੀ ਨੂੰ ਪੁੱਛਦਾ ਵੀ ਕੀ ਹਾਲ ਹੈ, ਕਿੱਦਾਂ ਸਾਰੇ। ਉਹ ਉਹਨੂੰ ਗੱਲ ਦੱਸਦੀ ਹੈ, ਮਲਕ ਦੇ ਨੇ ਵੀ ਮੈਂ ਤੇਰੇ ਨਾਲ ਗੱਲ ਕਰਦੀ, ਮੈਂ ਉਹਦੀ ਸਥਾਈਆਂ ਤੁਹਾਨੂੰ ਸੁਣਾਉਣਾ। ਉਹ ਕਹਿੰਦੀ ਵੀ ਮੈਨੂੰ ਦੱਸਦੀ ਨੂੰ ਸੰਗ ਲੱਗਦੀ ਹੈ। ਅੱਛਾ ਜੀ। ਮੈਨੂੰ ਦੱਸਦੀ ਨੂੰ ਸੰਗ ਲੱਗਦੀ ਹੈ ਤੇ ਨਾਲੇ ਹਾਸਾ ਆਉਂਦਾ ਵੇ, ਮੈਂ ਵੇਖਿਆ ਜੇਠ ਜਠਾਣੀ ਦੇ ਬੁੱਲਾਂ ਨੂੰ ਸੁਰਖੀ ਲਾਉਂਦਾ। ਕੀ ਬਾਤ ਹੈ ਜੀ। ਉਹ ਬੰਦਾ ਬੜਾ ਸਿਆਣਾ ਹੈ। ਉਹ ਕਹਿੰਦਾ ਇੱਥੇ ਹੀ ਗੱਲ ਦੱਬ ਦੇ ਤੂੰ, ਇੱਥੇ ਹੀ ਗੱਲ ਦੱਬ ਦੇ ਤੂੰ, ਹੁਣ ਨਾ ਚੱਕ ਘਰ ਦਾ ਪਰਦਾ ਨਹੀਂ, ਉਹ ਪਿਛਲੀ ਉਮਰੇ ਨਾਰ ਜੁੜੀ ਦੀ ਖਾਤਰਦਾਰੀ ਕਰਦਾ। ਕੀ ਬਾਤ ਹੈ ਜੀ, ਬਹੁਤ ਵਧੀਆ। ਅਸੀਂ ਏਦਾਂ ਹਿਸਟੋਰੀਕਲੀ ਗੀਤ ਸੀ, ਬਹੁਤ ਵਧੀਆ। ਉਹ ਮਤਲਬ ਉਹ ਕਹਿੰਦੀ ਵੀ ਬੜੇ ਸ਼ੌਂਕ ਨਾਲ ਸ਼ੀਸ਼ੇ ਮੂਹਰੇ ਬੈਠ ਜਠਾਣੀ ਨੇ ਜਦ ਪੱਟੀਆਂ ਵਾਹੀਆਂ ਸੀ ਜੀ। ਸ਼ੀਸ਼ੇ ਮੂਹਰੇ ਬੈਠ ਜਠਾਣੀ ਨੇ ਜਦ ਪੱਟੀਆਂ ਵਾਹੀਆਂ ਸੀ, ਕਹਿੰਦੀ ਬੜੇ ਸ਼ੌਂਕ ਨਾਲ ਜੇਠ ਮੇਰੇ ਨੇ ਸਿਰ ਤੇ ਸੂਈਆਂ ਲਾਈਆਂ ਸੀ। ਰੰਨ ਮਾਈਆ ਮਾਈਆ ਕਹਿ ਛੱਡਦੀ, ਉਹ ਰਹਿੰਦਾ ਪੂਛ ਲਾਉਂਦਾ ਵੇ, ਮੈਂ ਵੇਖਿਆ ਜੇਠ ਜਠਾਣੀ ਦੇ ਬੁੱਲਾਂ ਨੂੰ ਸੁਰਖੀ ਲਾਉਂਦਾ ਵੇ। ਕਹਿੰਦਾ ਤੂੰ ਅੰਨੇ ਜਣਕੇ ਨੂੰ ਵੇਖੀ ਸੂਈ ਵਿੱਚ ਧਾਗਾ ਪਾਉਂਦੇ ਨੂੰ, ਪਿੰਡ ਕੋਠੇ ਚੜ ਕੇ ਵੇਖੂਗਾ ਬੂਹੇ ਤੇ ਨਿੰਮ ਬਣਾਉਂਦੇ ਨੂੰ, ਡੱਬ ਵਾਲੀ ਵਾਲਾ ਭਿੰਦਰ ਨਾ ਕਿਸੇ ਭੜੂਏ ਦੀ ਗੱਲ ਜਰਦਾ ਨਹੀਂ, ਉਹ ਪਿਛਲੀ ਉਮਰੇ ਨਾਰ ਜੁੜੀ ਦੀ ਖਾਤਰਦਾਰੀ ਕਰਦਾ ਨਹੀਂ। ਕੀ ਬਾਤ ਹੈ, ਤੁਸੀਂ ਤਾਂ ਪੂਰਾ ਚਿੱਤਰਨ ਜਿਹੜਾ ਆ ਉਹ ਲਿਖ ਦਿੱਤਾ। ਇਦਾਂ ਦੇ ਅਸੀਂ ਗੀਤ, ਜਿਵੇਂ ਦਿਦਾਰ ਸਾਹਿਬ ਸੰਧੂ ਸਾਹਿਬ ਦਾ ਸੀ, ਕੁਲਦੀਪ ਪਾਰਸ ਦਾ ਮੇਰਾ ਗੀਤ ਸੀਗਾ ਹੌਲੀ ਹੌਲੀ ਨੱਚ ਪਤਲੋਣੀ ਲਹਿੰਗਾ ਲੱਕ ਤੋਂ ਢਿਲਕਦਾ ਜਾਵੇ ਜੀ।
ਤੇ ਸੰਧੀਲਾ ਸਾਹਿਬ ਦੇ ਵੀ ਮੇਰੇ ਦੁਗਾਣੇ ਸੀ ਜੀ, 2 ਬਾਈ ਹਾਕਮ ਬਖਤਰੀ ਦੇ ਸੀ, ਦਿਲਸ਼ਾਦ ਅਖਤਰ, ਸਰਜੀਤ ਬਿੰਦ ਰੱਖੀਆ ਦਾ ਗੀਤ ਸੀ, ਭਾਬੀ ਤੇਰੇ ਰੰਗ ਵਰਗਾ ਨਹੀਂ ਮੈਂ ਬੇਰੀਆਂ ਚੋਂ ਬੇਰ ਲਿਆ ਜੀ, ਤੇ ਜਗਮੋਹਨ ਕੌਰ ਜੀ ਦਾ ਮੇਰਾ ਇੱਕ ਗੀਤ ਸੀਗਾ, ਇੱਕ ਹਾਣ ਦਾ ਸ਼ਕੀਨ ਮੁੰਡਾ ਭਾਬੀਏ ਪਤਾ ਨਹੀਂ ਮੈਥੋਂ ਕੀ ਮੰਗਦਾ, ਮੇਰੇ ਪਿੱਛੇ ਪਿੱਛੇ ਆਉਂਦਾ ਕੱਲੀ ਵੇਖ ਕੇ ਬੁਲਾਉਂਦਾ, ਗੱਲ ਖੁੱਲ ਕੇ ਕਰੇ ਨਾ ਭੈੜਾ ਰਹੇ ਸੰਗ ਦਾ, ਇੱਕ ਹਾਣ ਦਾ ਸ਼ਕੀਨ ਮੁੰਡਾ ਭਾਬੀਏ ਪਤਾ ਨਹੀਂ ਮੈਥੋਂ ਕੀ ਮੰਗਦਾ। ਕਿਆ ਬਾਤ ਹੈ। ਜਦੋਂ ਇਹ ਗੀਤ ਤੁਸੀਂ ਲਿਖਦੇ ਹੋ ਤੇ ਨਾਲ ਜਿੱਦਾਂ ਕਹਿੰਦੇ ਆ ਵੀ ਹੱਡ ਬੀਤੀ ਹੁੰਦੀ ਆ ਜੱਗ ਬੀਤੀ, ਕਿੱਦਾਂ ਤੁਸੀਂ ਇਹ ਜਿਹੜੇ ਟੌਪਿਕ ਆ ਇਹ ਕਿੱਥੋਂ ਤੁਸੀਂ ਨੋਟ ਕਰਦੇ ਰਹਿੰਦੇ ਹੋ? ਇਹ ਦਲਜੀਤ ਜੀ ਥਾਟ ਹੈ ਜੀ। ਅਸਲ ਜਿਹੜੀਆਂ ਆਪਾਂ ਅਕਸਰ ਗੱਲਾਂ ਕਰਦੇ ਆਂ ਵੀ ਬੰਦਾ ਆਪਦੇ ਜੌਬ ਦੇ ਵਿੱਚ ਪਰਫੈਕਟ ਹੋਣਾ ਚਾਹੀਦਾ ਜੀ। ਮੇਰਾ ਇਹ ਸਟਾਈਲ ਰਿਹਾ ਵੀ ਮੈਂ ਤੁਹਾਡਾ ਕੰਮ ਕਰ ਰਿਹਾ ਵੀ ਤੁਹਾਨੂੰ ਕਿਦਾਂ ਦੀ ਗੀਤ ਚਾਹੀਦੀ ਹੈ, ਕਿਹੜੇ ਥਾਟ ਆ, ਕੋਈ ਥਾਟ ਆ ਗਿਆ ਉਹਨੂੰ ਇੰਪਰੂਵ ਕਰ ਲਓ, ਬਸ ਉਸ ਨੂੰ ਬਣਾ ਲਓ, ਉਹਦੀ ਕੀ ਸਟੋਰੀ ਬਣਨੀ ਚਾਹੀਦੀ ਹੈ ਜੀ। ਤੇ ਆਪਾਂ ਜਿਹੜੇ ਜਿਵੇਂ ਇੱਥੇ ਆਪਾਂ ਗੂਗਲ ਤੇ ਭਰਦੇ ਆਂ ਐਡਰੈਸ ਭਰ ਦਿੰਦੇ ਆਪੇ ਹੀ ਲੈ ਜਾਂਦਾ ਨਾ ਜੀ, ਉਹੀ ਹਾਲ ਸਾਡਾ ਹੈ ਜੀ। ਜਦੋਂ ਲਾਈਨ ਆਉਂਦੀ ਹੈ ਉਹ ਸਾਰਾ ਗੀਤ ਸਾਹਮਣੇ ਚੱਲ ਪੈਂਦਾ ਜੀ। ਜਦੋਂ ਸਾਡੇ ਥਾਟ ਆ ਗਿਆ ਮਨ ਦੇ ਵਿੱਚ ਹਾਂਜੀ। ਤੇ ਥਾਟ ਆ ਗਿਆ ਫਿਰ ਕਿੰਨੇ ਕੁ ਚਿਰ ਦੇ ਵਿੱਚ ਬਣਾ ਲੈਂਦੇ ਹੋ ਗੀਤ? ਪਰ ਫਿਰ ਤਾਂ 5-4 ਮਿੰਟ ਹੀ ਲੱਗਦੇ ਆ। ਅੱਛਾ ਜੀ, ਕੀ ਬਾਤ ਆ। ਕਦੀ ਇਦਾਂ ਹੋਇਆ ਵੀ 5-4 ਮਿੰਟ ਵੀ ਤੁਸੀਂ ਕਿਤੇ ਬੈਠੇ ਆ, ਮੰਨ ਲਓ ਕਿ ਅੱਜ ਤੁਸੀਂ ਸਟੂਡੀਓ ਤੇ ਆਏ ਆ ਇੱਥੇ ਤੇ ਤੁਹਾਡੇ ਮਨ ਦੇ ਵਿੱਚ ਥਾਟ ਆਇਆ ਤੇ ਸਾਡੇ ਗਾਇਕ ਕੋਈ ਤਿਆਰ ਬੈਠੇ ਆ ਤੇ ਨਾਲ ਹੀ ਤੁਸੀਂ ਗਾਣਾ ਦਿੱਤਾ ਵੀ ਚੱਲ ਵੀ ਰਿਕਾਰਡ ਕਰਦੇ? ਹਾਂਜੀ, ਨਹੀਂ ਇੰਨੀ ਜਲਦੀ ਮੈਂ ਰਿਕਾਰਡ ਤਾਂ ਨਹੀਂ ਕੀਤਾ, ਗੀਤ ਲਿਖਿਆ ਜਾ ਸਕਦਾ। ਰਿਕਾਰਡ ਤਾਂ ਬੰਦੇ ਨੂੰ ਕੰਪੋਜੀਸ਼ਨ ਗੀਤ ਹੋ ਜੇ, ਵਧੀਆ ਤਿਆਰੀ ਹੋ ਜੇ, ਉਹਦੇ ਨਾਲ ਡੰਮੀ ਕਰਕੇ ਫਿਰ ਅਸੀਂ ਕਰਦੇ ਹਾਂ ਜੀ। ਤੇ ਪਰ ਉਦਾਂ ਐਟ ਏ ਟਾਈਮ ਗੀਤ ਬਹੁਤ ਗੀਤ ਲਿਖਦੇ ਆ ਜੀ। ਜਿਵੇਂ ਮੈਂ ਪਿੱਛੇ ਜੀ ਗੱਲ ਕਰਦਾ ਸੀ, ਸਾਡਾ ਅਸੀਂ ਇੱਕ ਧਾਰਮਿਕ ਰਿਕਾਰਡ ਕੀਤੀ ਧਰਮਪ੍ਰੀਤ ਦੀ ਕੈਸਟ ਪੜ੍ਹ ਸਤਿਗੁਰ ਦੀ ਬਾਣੀ, ਉਹ ਸਾਡਾ ਉੱਥੇ ਹੀ ਮੂਡ ਬਣ ਗਿਆ। ਦਿੱਲੀ ਬੈਠੇ ਸੀ ਅਸੀਂ 3-4 ਦਿਨਾਂ ਚ ਉਹਨੂੰ ਡੱਬ ਕਰਕੇ ਸਾਰੇ ਗੀਤ ਉੱਥੇ ਹੀ ਬਣਾਏ। ਅੱਛਾ ਜੀ। ਉੱਥੇ ਬਣਾ ਕੇ ਲਿਖ ਕੇ ਪੂਰੇ ਕਰਕੇ ਡਬਿੰਗ ਕਰਕੇ ਅਸੀਂ ਆ ਗਏ ਹਫਤੇ ਚ। ਅੱਛਾ, ਏਦਾਂ ਵੀ ਬਣ ਜਾਂਦੇ। ਤੇ ਕਈ ਵਾਰੀ ਦੇਖਣਾ ਵੀ ਇਸ ਆਰਟਿਸਟ ਨੂੰ ਮੈਂ ਪਹਿਲਾਂ ਕਿੱਦਾਂ ਰਿਕਾਰਡ ਕੀਤਾ, ਹੁਣ ਇਹਦੇ ਵਾਸਤੇ ਕੀ ਮੈਟਰ ਚਾਹੀਦਾ ਹੈ, ਮਾਰਕੀਟ ਕੀ ਡਿਮਾਂਡ ਕਰ ਰਹੀ ਹੈ, ਸਾਡੇ ਤੋਂ ਬਾਅਦ ਕਿਹੜਾ ਬੰਦਾ ਆ ਕੇ ਹਿੱਟ ਹੋਇਆ ਉਹਦਾ ਮੈਟਰ ਕਿਹੋ ਜਿਹਾ, ਆਪਾਂ ਨੂੰ ਕੀ ਕਰਨਾ ਚਾਹੀਦਾ ਜਾਂ ਲੋਕੀ ਕੀ ਪਸੰਦ ਕਰਦੇ, ਲੋਕ ਕੀ ਪਸੰਦ ਕਰਨਗੇ। ਅਪਡੇਟ ਤੁਹਾਨੂੰ ਹੋਣਾ ਹੀ ਪੈਣਾ। ਮੈਂ ਹਰ ਵਾਰੀ ਹਰ ਕੋਸ਼ਿਸ਼ ਕੀਤੀ ਹੈ ਵੀ ਹਰ ਆਰਟਿਸਟ ਨੂੰ ਅਪਡੇਟ ਹੋ ਕੇ ਹੀ ਕੰਮ ਕੀਤਾ ਜੀ। ਜਿੱਦਾਂ ਜਸ਼ਨਦੀਪ, ਮੈਂ ਕਾਫੀ ਮੇਰਾ ਗੈਪ ਪਿਆ 2001 ਤੋਂ, ਮੈਂ ਕੈਨੇਡਾ ਆਇਆ ਸੀ, ਚਲੋ ਸਾਡਾ ਕੋਈ ਹੋ ਜਾਂਦਾ, ਮੈਂ ਕਾਫੀ ਅਪਸੈਟ ਵੀ ਰਿਹਾ ਤੇ ਗੱਲ ਨਹੀਂ, ਕੰਮ ਚੱਲ ਆਰਟਿਸਟ ਮੇਰੇ ਸਾਰੇ ਚਲੇ ਗਏ ਸੀ। ਤੇ ਜਸਵਿੰਦਰ ਬਰਾੜ ਦੀ ਮੈਂ ਟੇਪ ਕੀਤੀ ਸੀ ਬੋਲ ਕਲੈਰੀਆਂ ਮੋਰਾ ਵਿੱਚ ਭਰਜਾਈਆਂ ਦੇ, ਉਹ 2003 ਚ ਅਸੀਂ ਰਿਲੀਜ਼ ਕੀਤੀ ਪਾਇਲ ਮਿਊਜ਼ਿਕ ਕੰਪਨੀ ਦੇ, ਉਹ ਚ ਬਹੁਤ ਸੋਹਣੇ ਗੀਤ ਸੀ। ਆਹ ਕੰਮ ਕਰਕੇ ਫੇਰ ਬੈਠ ਤੂੰ ਜਾਈ ਬਾਬਾ ਜੀ, ਬਹੁਤ ਗਾਣਾ ਮਕਬੂਲ ਹੋਇਆ, ਬਹੁਤ ਮਕਬੂਲ ਹੋਇਆ। ਬੋਲ ਕਲੈਰੀਆਂ ਮੋਰਾ ਵਿੱਚ ਭਰਜਾਈਆਂ ਦੇ ਲੋਕ ਬੋਲੀ ਦਾ ਸੀ। ਇੱਕ ਤੁਰਜਾ ਬਰਮਾ ਨੂੰ ਲੇਖ ਢੋਲਣਾ ਜਾਣਗੇ ਨਾਲ ਜੀ, ਕੇਸ ਤੇ ਬਿਮਾਰੀ ਹੈ ਹਰਾਉਂਦੇ ਬੰਦੇ ਨੂੰ ਬੰਦਾ ਉਹ ਨਹੀਂ ਹਾਰਦਾ। ਤੇ ਇੱਕ ਸੀਗਾ ਬਹੁਤ ਵਧੀਆ ਗੀਤ ਸੀ ਉਹਦੇ ਵਿੱਚ, ਜਿਹੜਾ ਬਾਅਦ ਚ ਰਣਜੀਤ ਬਾਵਾ ਦੇ ਉਸੇ ਥਾਟ ਨੂੰ ਰਿਕਾਰਡ ਕਰਕੇ ਉਹਨੂੰ ਰਿਲੀਜ਼ ਕੀਤਾ ਗਿਆ। ਕਹਿੰਦੀ ਵੱਜ ਗਿਆ 4 ਮੇਰੇ ਮਾਪੇ ਡੋਲੀ ਤੋਰਦੇ, ਵਿਆਹ ਹੁੰਦਾ ਕੁੜੀ ਦਾ, ਉਹਦੀ ਡੋਲੀ ਜਾ ਰਹੀ ਹੈ, ਉਹਦੇ ਹਸਬੈਂਡ ਨੂੰ ਰੋਕ ਕੇ ਕਹਿੰਦੀ ਵੱਜ ਗਿਆ 4 ਮੇਰੇ ਮਾਪੇ ਡੋਲੀ ਤੋਰਦੇ, ਕਰਦੀ ਮਿਹਨਤ ਨਾਲ ਆਖਦੀ ਨਹੀਂ ਜ਼ੋਰ ਦੇ, ਓਲੇ ਹੋ ਕੇ ਹੰਝੂਆਂ ਨਾਲ ਮੁੱਖ ਧੋਈ ਜਾਂਦੀ ਹੈ, ਖੜ ਜਾ ਚੰਨਾ ਵੇ ਮੇਰੀ ਮਾਂ ਰੋਈ ਜਾਂਦੀ ਹੈ। ਕੀ ਬਾਤ ਹੈ ਜੀ, ਕੀ ਬਾਤ। ਬਹੁਤ ਪਸੰਦ ਕੀਤੇ ਗੀਤ। ਇਦਾਂ ਹੀ ਜਸ਼ਨਦੀਪ ਦਾ ਕਾਲਜਾਂ ਚ ਹੋਈਆਂ ਛੁੱਟੀਆਂ ਦੱਸ ਕਿਹੜੇ ਮੈਂ ਬਹਾਨੇ ਆਵਾਂ, ਵੀਰ ਦਵਿੰਦਰ ਦੇ ਸਾਰੇ ਹੀ ਗੀਤ ਮਿੱਤਰਾਂ ਚ ਲੱਗੇ ਮੇਰਾ ਜੀ ਨਹੀਂ ਗੋਰੀਏ, ਉਹਦੇ ਚ ਬਹੁਤ ਟਾਈਮ ਪਾਸ ਗੀਤ ਬਹੁਤ ਵਧੀਆ ਸੀ ਜੀ। ਤੈਨੂੰ ਇੱਕ ਭਿੰਦਰਾ ਮੈਂ ਪੁੱਛਦੀ ਗੱਲ ਬਹੁਤ ਵਧੀਆ ਸੀ। ਤੇ ਜਸ਼ਨਦੀਪ ਦੇ ਮੇਰੀਆਂ 4-5 ਟੇਪਾਂ, ਵੀਰ ਦਵਿੰਦਰ ਦੀਆਂ 6-7 ਟੇਪਾਂ ਨੇ। ਤੇ ਇੱਕ ਕੁੜੀ ਸੀ ਪੰਮੀ ਢਿੱਲੋਂ, ਉਹਦੇ ਗੀਤ ਬਹੁਤ ਵਧੀਆ ਸੀ, ਉਹਦਾ ਗੀਤ ਬਹੁਤ ਵਧੀਆ ਸੀ। ਇੱਕ ਸੱਸ ਮਿਲੀ ਮਾਂ ਵਰਗੀ ਪੇਕੇ ਜਾਣ ਨੂੰ ਜਮਾਂ ਨਹੀਂ ਜੀ ਕਰਦਾ, ਬਹੁਤ ਵਧੀਆ ਗੀਤ ਹੈ। YouTube ਤੇ ਪਏ ਨੇ ਸਾਰੇ ਗੀਤ, ਸੁਣ ਸਕਦੇ ਹੋ ਤੁਸੀਂ। ਹੁਣ ਜਿਹੜਾ ਦਲਜੀਤ ਜੀ ਆ ਮੇਰਾ ਗੀਤ ਆਇਆ, ਮਲਕੀਤ ਜੀ ਨੇ ਗਾਇਆ, ਬਹੁਤ ਵਧੀਆ ਗੀਤ ਆ। ਚਲੋ ਰਿਕਾਰਡ ਨਹੀਂ ਪੂਰਾ ਹੋ ਸਕਿਆ, ਉਹ ਸਟਾਕ ਸ਼ਾਰਟ ਕੱਟ ਸੀ, ਉਹਨਾਂ ਨੇ ਹੀ ਲਾਇਆ। ਉਹ ਕਹਿੰਦਾ ਬੀਟ ਨਾ ਹਿਲਾਉਂਦੀ ਜਿਹੜੀ ਸ਼ੋਲਡਰ ਖੜੀ, ਬੈਬਲੇ ਦੀ ਗੰਨ ਜਿਹਦੇ ਨੈਣਾ ਚ ਜੜੀ, ਪਾਵੇ ਬੋਲੀ ਉੱਤੇ ਬੋਲੀ ਜਿਹੜੀ ਅੜ ਅੜ ਕੇ, ਦਿਲ ਕਰਦਾ ਮੇਰਾ ਤੇਰੇ ਨਾਲ ਨੱਚਣਾ ਨਹੀਂ ਤੇਰੀ ਬਾਹ ਫੜ ਕੇ। ਕੀ ਬਾਤ, ਠੀਕ ਹੈ, ਬਹੁਤ ਵਧੀਆ ਗੀਤ ਹੈ, ਬਹੁਤ ਲੋਕਾਂ ਨੇ ਪਸੰਦ ਕੀਤਾ। ਤੇ ਇਸ ਕਰਕੇ ਇਹ ਵੀ ਜਿੰਨੇ ਗੀਤ ਬਣਦੇ ਨੇ ਮੇਰੇ ਤਾਂ ਸਾਰੇ ਗੀਤ ਮੈਂ ਤੇ ਮੇਰੇ ਸਰੋਤਿਆਂ ਦੀ ਝੋਲੀ ਪਾਤੇ ਹੈ ਜੀ। ਠੀਕ ਹੈ ਜੀ, ਬਾਕੀ ਪਿਆਰ ਉਹਨਾਂ ਨੇ ਤੇ ਪ੍ਰਵਾਨ ਵੀ ਚੜੇ ਆ ਜਿੰਨੇ ਤੁਸੀਂ ਝੋਲੀ ਦੇ ਵਿੱਚ ਪਾਏ ਨੇ। ਜਦੋਂ ਤੁਸੀਂ ਗਾਣੇ ਦੀ ਥਾਟ ਦੀ ਤੁਸੀਂ ਗੱਲ ਕੀਤੀ ਆ
ਕਿ ਥਾਟ ਤੁਸੀਂ ਕੋਈ ਲਿਖ ਲਿਆ, ਫਿਰ ਤੁਸੀਂ ਗਾਇਕ ਨੂੰ ਚੂਜ਼ ਕਰਦੇ ਹੋ ਕਿ ਆ ਜਿਹੜਾ ਥਾਟ ਆ ਫਲਾਣੇ ਗਾਇਕ ਨੂੰ ਜੇ ਮੈਂ ਦੇਵਾਂ ਤਾਂ ਫਲਾਣਾ ਗਾਇਕ ਚੱਲ ਸਕਦਾ। ਜਿੱਦਾਂ ਤੁਸੀਂ ਬਹੁਤ ਸਾਰੇ ਇੰਟਰੋਡਿਊਸ ਕੀਤੇ, ਚਾਹੇ ਉਹ ਧਰਮਪ੍ਰੀਤ ਦੀ ਗੱਲ ਕਰ ਲਈਏ, ਹਰਦੇਵ ਮਾਹੀ ਨੰਗਲ ਦੀ ਗੱਲ ਕਰ ਲਈਏ, ਉਹ ਫਿਰ ਗਾਇਕ ਜਿਹੜੇ ਤੁਸੀਂ ਆਪ ਕੀ ਇਹੀ ਗਾਣਾ ਪਹਿਲਾਂ ਸੋਚਿਆ, ਥਾਟ ਬਾਅਦ ਚ ਲਿਆਂਦਾ, ਜਾਂ ਗਾਇਕ ਪਹਿਲਾਂ ਚੂਜ਼ ਕਰ ਲਿਆ ਵੀ ਇਹਦੇ ਲਈ ਲਿਖਣਾ ਗਾਣਾ ਮੈਂ? ਅਸਲ ਮੇਰੇ ਨਾ ਸਿੰਗਰ ਨਾਲ ਹੀ ਹੁੰਦੇ ਸੀ ਜਿੱਦਾਂ ਮੈਂ ਰਿਕਾਰਡਿੰਗਾਂ ਕਰਨੀਆਂ, ਕਿਉਂ ਅਸੀਂ ਕੰਪਨੀਆਂ ਨਾਲ ਇਕੱਠੇ ਕੰਮ ਕਰਦੇ ਸੀ, ਕਮਿਟਡ ਸੀ। ਮੈਂ ਧਰਮਪ੍ਰੀਤ ਨੂੰ ਰਿਕਾਰਡ ਕਰ ਰਿਹਾ ਤੇ ਜਿਹੜੇ ਗੀਤ ਬਣਨੇ ਉਹ ਧਰਮਪ੍ਰੀਤ ਵਾਸਤੇ ਹੀ ਬਣਨੇ। ਅੱਛਾ ਜੀ, ਠੀਕ ਹੈ। ਜਿੱਦਾਂ ਕਈ ਗੀਤਾਂ 'ਚ ਨਾ ਸਮਾਂ ਬੋਲਦਾ ਵੀ ਉਹ ਸਮਾਂ ਕਿਹੋ ਜਿਹਾ ਹੁੰਦਾ ਸੀ ਜੀ। ਮੈਂ ਇੱਕ ਤੁਹਾਨੂੰ ਧਰਮਪ੍ਰੀਤ ਦਾ ਗੀਤ ਦੱਸਦਾ, ਬਹੁਤ ਵਧੀਆ ਗੀਤ ਹੈ। ਉਹਨਾਂ ਦਿਨਾਂ 'ਚ ਫੋਨ ਲੈਂਡਲਾਈਨ ਫੋਨ ਸੀਗੇ ਮੇਰੇ ਖਿਆਲ 'ਚ, ਆਹ ਵਿਰਲੇ ਸੀ ਉਦੋਂ, ਕੋਈ ਮੈਸੇਜ ਹਾਂਜੀ, ਚਿੱਠੀਆਂ ਲਿਖਦੇ ਹੁੰਦੇ ਉਦੋਂ ਹਨਾ ਜੀ। ਉਹ ਕੁੜੀ ਬਣੀ ਉਹ ਗੀਤ ਇੱਕ ਕਹਿੰਦੀ ਹੁਣ ਚਿੱਠੀਆਂ ਦੇ ਨਾਲ ਨਹੀਂ ਉਹ ਸਰਦਾ, ਚਿੱਠੀਆਂ ਦੇ ਨਾਲ ਨਹੀਂ ਸਰਦਾ, ਹੁਣ ਚਿੱਠੀਆਂ ਦੇ ਨਾਲ ਨਹੀਂ ਉਹ ਸਰਦਾ, ਕਦੇ ਆਣ ਕੇ ਕੱਲੀ ਨੂੰ ਕੱਲਾ ਮਿਲਵੇ, ਤੇਰੇ ਵਾਸਤੇ ਸੀਨੇ 'ਚ ਸਾਂਭ ਰੱਖਿਆ, ਜਦੋਂ ਮਰਜੀ ਤੂੰ ਲੈ ਜੀ ਮੇਰਾ ਦਿਲ ਵੇ। ਕੀ ਬਾਤ, ਠੀਕ ਹੈ ਜੀ। ਮੈਨੂੰ ਲੱਗਦਾ ਸੀ ਵੀ ਇਹ ਧਰਮਪ੍ਰੀਤ ਵਾਸਤੇ ਸ਼ੂਟੇਬਲ ਹੈ। ਅੱਛਾ ਜੀ। ਉਹ ਧਰਮਪ੍ਰੀਤ ਤੋਂ ਹੋਇਆ, ਧਰਮਪ੍ਰੀਤ ਦਾ ਹੀ ਗੀਤ ਸੀ ਜੀ। ਜਿੰਨੇ ਕੀ ਇੰਨਾ ਕਦੇ ਵੀ ਨਹੀਂ ਰੋਇਆ ਜਿੰਨਾ ਕੱਲ ਤੈਨੂੰ ਰੋਇਆ ਨਹੀਂ ਮੈਂ ਯਾਦ ਕਰਕੇ ਜੀ। ਇੱਕ ਦੂਜੇ ਲਈ ਬਣੇ ਆ ਅਸੀਂ ਦੋਵੇਂ, ਕੋਈ ਨਹੀਂ ਵਿਛੋੜ ਸਕਦਾ ਹੈ ਜੀ। ਤੇ ਇਸ ਕਰਕੇ ਹਰ ਆਰਟਿਸਟ ਦੇ, ਜਿਵੇਂ ਹਰਦੇਵ ਮਾਹੀ ਨੰਗਲ ਲਈ ਉਹਦਾ ਬਹੁਤ ਪਿਆਰਾ ਇੱਕ ਗੀਤ ਹੈ। ਮੈਨੂੰ ਯਾਦ ਆ ਵੀ ਉਹ ਗੀਤ ਅਸੀਂ ਮੇਰਾ ਇਕੱਠੇ ਪਤਾ ਨਹੀਂ ਕਿੱਥੋਂ ਆ ਰਹੇ ਸੀ, ਗੱਲ ਥਾਟ ਸੀਗਾ ਮੇਰੇ, ਚੱਲ ਬਹਿ ਕੇ ਖਾਣਾ ਖਾਣ ਬੈਠੇ, ਮੇਰੇ ਨਾਲ ਹੀ ਸਾਡਾ ਮੁੰਡਾ ਸੀਗਾ ਉਹ ਬੀਨਾ ਸਾਗਰ, ਜਿਵੇਂ ਠੇਕਾ ਲਾਉਣ ਲੱਗ ਗਿਆ ਮੇਜ਼ ਤੇ ਬਹਿ ਕੇ ਗੱਲ ਬਣ ਗਈ। ਮੈਂ ਕਿਹਾ ਗੀਤ ਆ ਗਿਆ, ਹਾਲੇ ਗੀਤ ਬਹੁਤ ਵਧੀਆ ਹੈ, ਬਹੁਤ ਪਿਆਰਾ ਗੀਤ ਸੀਗਾ ਉਹ। ਆ ਦਿਲ ਦੀ ਤੈਨੂੰ ਗੱਲ ਦੱਸਾਂ, ਆ ਦਿਲ ਦੀ ਤੈਨੂੰ ਗੱਲ ਦੱਸਾਂ, ਬੜਾ ਕਮਜ਼ੋਰ ਜਿਹਾ ਆਸ਼ਕ ਹੈ, ਉਹਦੀ ਮਹਿਬੂਬਾ ਨੂੰ ਗੱਲ ਕਰਦਾ, ਡਰਦਾ ਬਹੁਤ ਹੈ। ਕਹਿੰਦਾ ਆ ਦਿਲ ਦੀ ਤੈਨੂੰ ਗੱਲ ਦੱਸਾਂ, ਤੂੰ ਹੋਰ ਕਿਸੇ ਨੂੰ ਦੱਸੀ ਨਾ, ਮੈਂ ਪਾਗਲ ਪ੍ਰੇਮੀ ਹਾਂ ਤੇਰਾ, ਮੇਰੀ ਗੱਲ ਸੁਣ ਕੇ ਹੱਸੀ ਨਾ, ਤੂੰ ਕਦਰ ਕਰੀ ਜਜ਼ਬਾਤਾਂ ਦੀ, ਮੇਰੇ ਦਿਲ ਦੀ ਦਿਲ ਵਿੱਚ ਰਹਿ ਜੇ ਨਾ, ਕੋਈ ਮਣੀ ਪਲਾਂਟ ਦੀ ਵੇਲ ਵਾਂਗੂ ਤੈਨੂੰ ਹੋਰ ਚਰਾ ਕੇ ਲੈ। ਕੀ ਬਾਤ ਆ ਜੀ, ਆ ਤਾਂ ਹੱਦੇ ਕਰ ਦਿੱਤੀ ਤੁਸੀਂ। ਕਹਿੰਦਾ ਤੂੰ ਲੁਕ ਲੁਕ ਕੇ ਦਿਨ ਕੱਟਿਆ ਕਰ, ਨਾ ਚੜਿਆ ਕਰ ਚੁਬਾਰੇ ਤੇ, ਕਈ ਜਾਣ ਵਾਰ ਨਹੀਂ ਚਾਹੁੰਦੇ ਆ ਨਹੀਂ ਤੇਰੇ ਇੱਕ ਇਸ਼ਾਰੇ ਤੇ, ਕੋਈ ਡੱਬ ਵਾਲੀ ਦੇ ਪਿੰਦਰ ਦੇ ਮੇਖ ਰੇਖ ਵਿੱਚ ਬਹਿ ਜੇ ਨਾ, ਤੈਨੂੰ ਮਣੀ ਪਲਾਂਟ ਦੀ ਵੇਲ ਵਾਂਗੂ ਨਹੀਂ ਕੋਈ ਹੋਰ ਚਰਾ ਕੇ ਲੈ ਜਾਣਾ। ਕੀ ਬਾਤ ਹੈ ਜੀ, ਕੀ ਬਾਤ ਹੈ। ਤਾਂ ਹੀ ਆ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਇਹ ਸਾਡੇ ਜੇ ਕਹਿ ਲਓ ਕਿ ਵਿਰਸੇ ਦੇ ਵਿੱਚ ਗੱਲਾਂ ਇਹ ਹੁੰਦੀਆਂ ਨੇ। ਇੱਕ ਵੇਲਾ ਆਉਂਦਾ ਜਿੱਦਾਂ ਕਹਿੰਦੇ ਕਿ ਬੰਦੇ ਦੇ ਅੰਦਰ ਹੀ ਆ ਪਾਣੀ, ਚਾਰ ਤਰ੍ਹਾਂ ਦਾ ਕਹਿੰਦੇ, ਦਰਦ ਵੀ ਅੰਦਰ, ਗੁੱਸਾ ਵੀ ਆ ਅੰਦਰ, ਪਿਆਰ ਵੀ ਆ, ਮੁਹੱਬਤ, ਸਭ ਕੁਛ ਆ। ਤੇ ਇਹ ਜਿਹੜੇ ਗੀਤ ਆ ਉਹ ਸ਼ਖਸੀਅਤ ਨੂੰ ਨਿਖਾਰਨ ਦੇ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਹੁੰਦੇ ਆ। ਤੇ ਖਾਸ ਤੌਰ ਦੇ ਉੱਤੇ ਜਿੱਦਾਂ ਤੁਸੀਂ ਗੱਲਾਂ ਕੀਤੀਆਂ, ਇੱਕ ਪੂਰਾ ਜਿਹੜਾ ਚਿੱਤਰਣ ਆ ਉਹ ਆ ਜਾਂਦਾ, ਤੇ ਲੱਗਦਾ ਆ ਵੀ ਇੱਕ ਨਾਟਕ ਚੱਲ ਰਿਹਾ। ਮੇਰਾ ਸਦੀਕ ਸਾਹਿਬ ਨੇ ਇੱਕ ਡਿਊਟ ਕਰਾਇਆ, ਇੱਕ ਰਣਜੀਤ ਭੈਣ ਜੀ ਦੀ ਆਵਾਜ਼ 'ਚ ਮੇਰਾ ਇੱਕ ਸੋਲੋ ਗੀਤ ਹੋਇਆ ਹੈ। ਅੱਛਾ ਜੀ। ਉਹ ਇੱਕ ਭਰਜਾਈ ਆਪਦੀ ਨਨਾਣ ਕੋਲੇ ਉਹਦੇ ਵੀਰ ਦੀਆਂ, ਉਹਦੇ ਹਸਬੈਂਡ ਦੀਆਂ ਗੱਲਾਂ ਕਰਦੀ ਹੈ ਵੀ ਇਹ ਮੇਰੇ ਨਾਲ ਨਾ ਵਟਿਆ ਜਿਹਾ ਰਹਿੰਦਾ ਹੈ ਜੀ। ਕਹਿੰਦੀ ਬੁੱਲਾਂ ਤੇ ਮਨ ਲਾਲੀ ਹੈ, ਬੁੱਲਾਂ ਤੇ ਮਨ ਲਾਲੀ ਹੈ, ਰੰਗ ਮੁਖ ਤੇ ਦੂਣ ਸਵਾਇਆ ਨਹੀਂ, ਬਹਿ ਸ਼ੀਸ਼ੇ ਮੂਹਰੇ ਗੁੰਦ ਪੱਟੀਆਂ, ਨੈਣਾ ਵਿੱਚ ਕਜਲਾ ਪਾਇਆ ਨਹੀਂ, ਮੋਤੀਆਂ ਦੇ ਤੁਲ ਜਿੰਦ ਮੇਰੀਏ, ਰੇਤ ਰੋਲਦਾ ਚਿਰਦਾ ਨਹੀਂ, ਕਹਿੰਦੀ ਨੀ ਨਣਦੇ ਸੁਣ ਵੀਰ ਤੇਰਾ ਮੱਥੇ ਵੱਟ ਪਾਈ ਫਿਰਦਾ। ਕੀ ਬਾਤ ਹੈ ਜੀ, ਕੀ ਬਾਤ। ਇਹ ਰਿਸ਼ਤੇ ਹੈ, ਉਹ ਅਸੀਂ ਇੱਕ ਦੂਜੇ ਦੀ ਗੱਲ ਗੀਤਾਂ ਰਾਹੀਂ ਵੀ ਕਰ ਸਕਦੇ ਹਾਂ, ਤੇ ਉਹ ਜ਼ਿਆਦਾ ਪ੍ਰਭਾਵਸ਼ਾਲੀ ਆ ਦੱਸਣ ਦੇ ਨਾਲੋਂ ਗੀਤਾਂ ਦੇ ਵਿੱਚ, ਤੇ ਉਹ ਬਹਿਰ ਦੇ ਵਿੱਚ ਦੱਸਣਾ। ਤੇ ਖਾਸ ਤੌਰ ਤੇ ਇਹਦੇ ਲਈ ਤੁਸੀਂ ਗੀਤਕਾਰੀ ਦੇ ਵਿੱਚ ਬੜਾ, ਇੱਕ ਹੁੰਦੀ ਆ ਰਿਦਮ, ਬਹਿਰ, ਬਹੁਤ ਚੀਜ਼ਾਂ ਨੇ, ਇੱਕ ਗ੍ਰਾਮੈਟਿਕਲੀ ਆਪਾਂ ਰੱਖ ਲਈਏ, ਫਿਰ ਸ਼ਬਦਾਵਲੀ ਨੂੰ ਕਿੱਦਾਂ ਦੀ ਤੁਸੀਂ ਰੱਖਣਾ, ਤੇ ਕਿਤੇ ਉਹ ਸਿਖਲਾਈ ਵੀ ਤੁਸੀਂ ਲਈ, ਜਾਂ ਇਹ ਕਹਿ ਲਓ ਵੀ ਵੈਸੇ ਹੀ ਤੁਹਾਡੇ ਕੋਲ ਹੈਗਾ ਇਹ? ਤੇ ਦੇਖੋ ਜੀ, ਗੋਡ ਗਿਫਟਡ ਹੁੰਦੀ ਸ਼ਾਇਰੀ ਜੀ, ਪਰ ਮੈਂ, ਮੇਰੇ ਉਸਤਾਦ ਨੇ ਜਨਾਬ ਦੀਪ ਜਤੋਈ ਸਾਹਿਬ ਜੀ, ਜਿਨ੍ਹਾਂ ਦੇ ਬਹੁਤ ਸ਼ਾਇਦ ਤੁਸੀਂ ਸੁਣੇ ਹੋ, ਗਜ਼ਲ ਗੋ ਬਹੁਤ ਵੱਡੇ ਸੀ, ਉਹਨਾਂ ਦੇ ਕੁਝ ਗੀਤ ਰਿਕਾਰਡ ਹੋਏ ਸੀ, ਜਿਵੇਂ ਆ ਲੈ ਮਾਈ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ, ਗੱਲ ਸੋਚ ਕੇ ਕਰੀ ਤੂੰ ਜੈਲਦਾਰਾ ਵੇ ਅਸੀਂ ਨਹੀਂ ਕਨੌਟ ਚੱਲਣੀ, ਪਟਨਾ ਪਲਾਂਘਾਂ ਲੰਮੀਆਂ ਵੀ ਜੁੱਤੀ ਲੱਗਦੀ ਵਿਆਰੀ। ਉਹ ਮੇਰੇ ਉਸਤਾਦ ਧਾਰੇ ਸੀ ਮੈਂ। ਅੱਛਾ ਜੀ। ਬਕਾਇਦਾ ਉਦੋਂ ਚਿੱਠੀਆਂ ਦਾ ਯੁੱਗ ਹੁੰਦਾ ਸੀ, ਗੀਤ ਲਿਖ ਕੇ ਚਿੱਠੀ ਰਾਹੀਂ ਪੋਸਟ ਕਰਦੇ, ਆਪਦੀ ਜਵਾਬੀ ਚਿੱਠੀ ਨਾਲ ਪਾਉਂਦੇ ਐਡਰੈਸ ਲਿਖ ਕੇ, ਉਹ ਫਿਰ ਗੀਤ ਨੂੰ ਕਲੈਕਟ ਕਰਕੇ ਜੇ ਸਹੀ ਹੈ ਤਾਂ ਉੱਥੇ ਸ਼ਾਬਾਸ਼ੀ ਦੇ ਦੇਣੀ, ਜਿੱਥੇ ਗਲਤ ਹੈ ਕਾਟਾ ਮਾਰ ਕੇ ਉਹਦੀ ਥਾਂ ਤੇ ਹੋਰ ਲਿਖ ਕੇ ਭੇਜ ਦੇ ਵੀ ਇਹ ਐਂ ਨਹੀਂ, ਐਂ ਲਿਖਣਾ ਹੈ।
ਹਾਂਜੀ, ਅੱਛਾ, ਉਹ ਇੰਨੀ ਹੈਲਪ ਜ਼ਿਆਦਾ ਕਰਦੇ ਸੀ। ਉਸ ਦੀਪਕ ਸਕੂਲ ਸੀ ਜੀ ਇੱਕ, ਅਸੀਂ ਉਹਨਾਂ ਦੇ ਚੰਡੇ ਹੋਏ ਹਾਂ। ਹਾਂਜੀ, ਅੱਛਾ ਜੀ, ਠੀਕ ਹੈ। ਤੇ ਇਹ ਉਹ ਉੱਥੋਂ ਉਹਨਾਂ ਤੋਂ ਸਿੱਖਣ ਦਾ। ਹੁਣ ਤਾਂ ਜੇ ਆਪਾਂ ਕਿਸੇ ਨੂੰ ਕਹਿ ਦਈਏ ਵੀ ਕਾਕਾ ਤੇਰਾ ਗੀਤ ਆਏ ਨਹੀਂ ਯਾਰ, ਗਲਤ ਹੈ, ਥਾਟ ਗਲਤ ਹੈ ਜਾਂ ਗੱਲ ਗਲਤ ਹੈ, ਅਗਲਾ ਗੁੱਸਾ ਕਰ ਜਾਂਦਾ ਤੇ ਦੱਸਦਾ ਵੀ ਹੈ ਨਹੀਂ ਕੋਈ ਏਦਾਂ ਜ਼ਿਆਦਾ। ਪਹਿਲੀ ਗੱਲ ਤਾਂ ਹੁਣ ਤਾਂ ਪਤਾ ਹੀ ਨਹੀਂ ਕਿਸੇ ਨੂੰ। ਹਾਂਜੀ, ਸਾਰਿਆਂ ਦਾ ਸਭ ਕੁਝ ਹੀ ਸਹੀ ਹੈ। ਹਾਂਜੀ, ਹੁਣ ਕੋਈ ਪਰਵਾਹ ਨਹੀਂ। ਹੁਣ ਜੋ ਪ੍ਰਵਾਨ ਹੈ ਠੀਕ ਹੈ ਜੀ। ਉਦੋਂ ਸਿੱਖਦਾ ਸੀ ਲੋਕ। ਖਾਸ ਤੌਰ ਦੇ ਉੱਤੇ ਦੀਪਕ ਜਤੋਈ ਸਾਹਿਬ ਉਹਨਾਂ ਦਾ ਪੰਜਾਬੀ ਗਜ਼ਲ ਵਿੱਚ ਤਾਂ ਬਹੁਤ ਮਹਾਨ ਦੇਣ ਆ, ਕਿਉਂਕਿ ਜਿਸ ਵੇਲੇ ਲੋਕ ਮੰਨਣ ਨੂੰ ਤਿਆਰ ਨਹੀਂ ਸੀਗੇ ਪੰਜਾਬੀ ਵਿੱਚ ਗਜ਼ਲ ਨਹੀਂ ਲਿਖੀ ਜਾ ਸਕਦੀ, ਉਹਨਾਂ ਨੇ ਇਹ ਕੀਤੀ ਆ। ਤੇ ਇਹ ਸ਼ਾਇਦ ਇੱਕ ਬਹੁਤ ਤੁਸੀਂ ਵਧੀਆ ਜਾਣਕਾਰੀ। ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਆਸਰਾ ਰਿਹਾ ਵੀ ਮੈਂ ਦੀਪ ਸਾਹਿਬ ਦਾ ਸ਼ਾਗਿਰਦਾਂ, ਤੇ ਮੈਨੂੰ ਕਹਿੰਦੇ ਸੀ ਵੀ ਚੱਲ ਵਧੀਆ ਲਿਖੂਗਾ ਇਹ। ਤੇ ਖੈਰ, ਸਾਡੀਆਂ ਸ਼ੁਭ ਸ਼ਾਮਾਂ ਤੁਹਾਡੇ ਨਾਲ, ਤੁਹਾਡੇ ਭਵਿੱਖ ਦੇ ਲਈ ਵੀ, ਤੇ ਖਾਸ ਤੌਰ ਦੇ ਉੱਤੇ ਸਾਡੇ ਭਵਿੱਖ ਲਈ ਵੀ। ਸਾਡੇ ਭਵਿੱਖ ਲਈ ਇਸ ਲਈ ਕਿ ਅਸੀਂ ਇਹ ਆਸ ਕਰਦੇ ਹਾਂ ਤੁਹਾਡੇ ਫੇਰ ਮੁਖਾਰਬਿੰਦ ਤੋਂ, ਤੁਹਾਡੀ ਕਲਮ ਤੋਂ ਜਿਹੜੇ ਗੀਤ ਆ ਨਿਕਲਣ, ਤੇ ਸਾਡੇ ਵਰਗੇ ਜਿਹੜੇ ਸਰੋਤੇ ਆ ਗੀਤਾਂ ਨੂੰ ਮਾਨਣ ਵਾਲੇ, ਉਹ ਜ਼ਰੂਰ ਫੇਰ ਤੁਹਾਡੀ ਕਲਮ ਦਾ ਆਨੰਦ ਮਾਣ ਸਕਣ। ਤੇ ਕੱਲ ਵੀ ਆਪਾਂ ਤੁਹਾਨੂੰ ਮਿਲੇ, ਅੱਜ ਵੀ ਮਿਲੇ, ਤੇ ਮੈਂ ਇਹ ਜ਼ਰੂਰ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਕਾਫੀ ਮਲਾਪੜੇ, ਡਾਊਨ ਟੂ ਅਰਥ ਭਿੰਦਰ ਡੱਬ ਵਾਲੀ ਖਾਸ ਤੌਰ ਦੇ ਉੱਤੇ ਸ਼ਖਸੀਅਤ ਤੋਂ ਤੁਸੀਂ ਬਹੁਤ ਪ੍ਰਭਾਵਿਤ ਹੁੰਦੇ ਹੋ। ਤੇ ਇਸ ਸ਼ਖਸੀਅਤ, ਇਸ ਇੰਟਰਵਿਊਜ਼ ਦੇ ਵਿੱਚੋਂ ਤੇ ਤੁਸੀਂ ਬਹੁਤ ਕੁਝ ਜਾਣਿਆ ਹੋਵੇਗਾ ਭਿੰਦਰ ਡੱਬ ਵਾਲੀ ਜੀ ਦੇ ਬਾਰੇ। ਤੇ ਬਹੁਤ ਸਾਰੀਆਂ ਗੱਲਾਂ ਅਜੇ ਰਹਿੰਦੀਆਂ ਕਰਨ ਨੂੰ, ਪਰ ਟਾਈਮ ਜਿਹੜਾ ਆ ਉਹ ਇਜਾਜ਼ਤ ਨਹੀਂ ਦਿੰਦਾ। ਤੇ ਆਸ ਕਰਦੇ ਹਾਂ ਕਿ ਨੈਕਸਟ ਟਾਈਮ ਤੁਸੀਂ ਜਦੋਂ ਵੀ ਆਸਟ੍ਰੇਲੀਆ ਆਏ, ਫਿਰ ਆਪਾਂ ਇਸ ਸਟੂਡੀਓ ਦੇ ਵਿੱਚ ਬੈਠ ਕੇ ਗੱਲਾਂ ਕਰਾਂਗੇ। ਤੇ ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਤੇ ਹੁਣ ਸਾਡੇ ਦੋਸਤਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਜਾਂਦੇ ਜਾਂਦੇ ਤਾਂ ਜ਼ਰੂਰ ਦਿਓ। ਬਸ ਮੈਂ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਮੈਨੂੰ ਆਸਟ੍ਰੇਲੀਆ ਵਿੱਚ ਖਾਸ ਕਰਕੇ ਬ੍ਰਿਸਬੇਨ ਦੇ ਵਿੱਚ ਬਹੁਤ ਪਿਆਰ ਮਿਲਿਆ, ਤੇ ਮੈਂ ਚਾਹੁੰਦਾ ਵੀ ਤੁਸੀਂ ਇੱਥੋਂ ਦੇ ਹਰ ਆਏ ਸ਼ਾਇਰ, ਸਿੰਗਰ, ਗੀਤਕਾਰ ਨੂੰ ਇੰਨੇ ਪਿਆਰ ਦਿੰਦੇ ਰਹੋ। ਤੇ ਰਿਸ਼ਪਾਲ ਭਾਜੀ ਹੋਣਾ ਦਾ, ਦਲਜੀਤ ਜੀ ਤੁਹਾਡਾ, ਤੇ ਮੇਰੇ ਵੀਰ ਸਰਜੀਤ ਸੰਧੂ ਹੋਣਾ ਦਾ, ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ ਤੇ ਮੇਰੀ ਇੰਟਰਵਿਊ ਹੋਈ। ਤੇ ਮੇਰੀ ਕੋਸ਼ਿਸ਼ ਰਹੂਗੀ, ਜੇ ਪ੍ਰਮਾਤਮਾ ਨੇ ਚਾਹਿਆ ਤੇ ਵਧੀਆ ਕੰਮ ਕਰਾਂਗੇ ਜੀ। ਜੇ ਕੋਈ ਮਿਲੂਗਾ। ਤੇ ਖੈਰ ਦੋਸਤੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਨਮੁਖ, ਤੇ ਅੱਜ ਸਾਡੇ ਰੂਬਰੂ ਹੋਏ ਸਨ ਭਿੰਦਰ ਡੱਬ ਵਾਲੀ ਜੀ, ਬਹੁਤ ਮਸ਼ਹੂਰ ਗੀਤਕਾਰ, ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ। ਤੇ ਤੁਹਾਡੇ ਵੀ ਕੁਝ ਸੁਝਾਅ ਹੋਣਗੇ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਕਿਹੋ ਜਿਹੀਆਂ ਸ਼ਖਸੀਅਤਾਂ ਨੂੰ ਲੈ ਕੇ ਆ ਸਕਦੇ ਹਾਂ। ਤੇ ਦੋਸਤੋ, ਹੁਣ ਟਾਈਮ ਜਿਹੜਾ ਆ ਉਹ ਇਜਾਜ਼ਤ ਨਹੀਂ ਦਿੰਦਾ। ਤੇ ਭਿੰਦਰ ਡੱਬ ਵਾਲੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।